ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਜਿਹੜੀ ਕਿਤਾਬ ਡਾਕਟਰ ਦਲਵੀਰ ਸਿੰਘ ਪੰਨੂ ਉਹਨਾਂ ਦੇ ਦੁਆਰਾ ਲਿਖੀ ਗਈ ਹੈ ਉਸ ਦੇ ਉੱਤੇ ਆਪਾਂ ਵਿਚਾਰ ਉਹਨਾਂ ਦੇ ਜਿਹੜੇ ਵੱਖ-ਵੱਖ ਅਧਿਆਏ ਹੈਗੇ ਆ ਚੈਪਟਰਸ ਹੈਗੇ ਆ ਉਹਨਾਂ ਦੇ ਬਾਰੇ ਗੱਲਬਾਤ ਕਰਨ ਦੇ ਲਈ ਆਪਾਂ ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਇਸ ਟਾਈਮ ਕਿਤਾਬ ਦੇ ਆਥਰ ਲੇਖਕ ਡਾਕਟਰ ਦਲਵੀਰ ਸਿੰਘ ਪੰਨੂ ਜੁੜ ਚੁੱਕੇ ਨੇ। ਡਾਕਟਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਪੰਜਾਬੀ ਰੇਡੀਓ ਯੂਐਸਏ ਦਾ ਜਿਨ੍ਹਾਂ ਨੇ ਮੈਨੂੰ ਇੱਕ ਵਾਰੀ ਫੇਰ ਇਹ ਮੌਕਾ ਦਿੱਤਾ ਤੁਹਾਡੇ ਸਾਰੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਜੀ। ਅਤੇ ਆਪਾਂ ਪਿਛਲੀ ਹਫਤੇ ਜਿਹੜਾ ਆ ਉਹ ਗੱਲਬਾਤ ਕੀਤੀ ਸੀ, ਇੰਟਰੋਡਕਸ਼ਨ ਕੀਤੀ ਸੀ ਕਿਤਾਬ ਦੇ, ਕਹਿ ਲਓ ਵੀ ਆਪਾਂ ਏਰੀਅਲ ਵਿਊ ਲਿਆ ਸੀਗਾ ਵੀ ਕੀ ਕੁਛ ਹੈਗਾ ਆ। ਅਤੇ ਜਿਹੜੇ ਲੇਖਕ ਡਾਕਟਰ ਪੰਨੂ ਨੇ ਉਹਨਾਂ ਦੇ ਸਟਰਗਲ ਕਹਿ ਸਕਦੇ ਹਾਂ, ਪੂਰਾ ਪ੍ਰੋਸੈਸ ਆ ਉਹ ਜਾਣਨ ਦੀ ਕੋਸ਼ਿਸ਼ ਕੀਤੀ ਵੀ ਕਿ ਇਹ ਕਿਤਾਬ ਕਿਸ ਤਰੀਕੇ ਦੇ ਨਾਲ ਹੋਂਦ ਦੇ ਵਿੱਚ ਆਈ ਆ। ਸੋ ਅੱਜ ਜਿਹੜੀ ਆਪਣੀ ਇਹ ਕਿਤਾਬ ਆ ਉਸ ਦਾ ਜਿਹੜਾ ਪਹਿਲਾ ਚੈਪਟਰ ਆ ਗੁਰਦੁਆਰਾ ਸਾਹਿਬ ਜਨਮ ਸਥਾਨ ਨਨਕਾਣਾ ਸਾਹਿਬ, ਉਸ ਦੇ ਬਾਰੇ ਜਿਹੜੀ ਆਪਣੀ ਅੱਜ ਦੀ ਗੱਲਬਾਤ ਹੋਊਗੀ। ਸਿੱਖਾਂ ਦੇ ਇਤਿਹਾਸ ਦੇ ਨਾਲ ਬਹੁਤ ਹੀ ਇਸ ਦਾ ਗੂੜਾ ਸੰਬੰਧ ਆ। ਸਿੱਖ ਧਰਮ ਦੇ ਜਿਹੜੇ ਬਾਨੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਨਮ ਸਥਾਨ ਉਹ ਹੈਗਾ ਨਨਕਾਣਾ ਸਾਹਿਬ। ਇਹ ਕਿਸ ਤਰੀਕੇ ਦੇ ਨਾਲ ਹੋਂਦ ਦੇ ਵਿੱਚ ਉੱਥੇ ਆਇਆ, ਕੀ ਕੁਛ ਇਤਿਹਾਸਿਕ ਘਟਨਾਵਾਂ ਉੱਥੇ ਵਾਪਰੀਆਂ, ਅੱਜ ਦੇ ਕੀ ਉੱਥੇ ਦੇ ਹਾਲਾਤ ਨੇ, ਉਹ ਸਾਰਾ ਕੁਛ ਉਹਨਾਂ ਨੇ ਇਸ ਚੈਪਟਰ ਦੇ ਵਿੱਚ, ਇਸ ਅਧਿਆਇ ਦੇ ਵਿੱਚ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਆ। ਕਾਫੀ ਲੰਬਾ ਚੌੜਾ ਜਿਹੜਾ ਇਹ ਪੂਰਾ ਉੱਦਾਂ ਚੈਪਟਰ ਹੈਗਾ ਆ ਜਿਸ ਨੂੰ ਇਹਨਾਂ ਨੇ ਇਕੱਠਿਆਂ ਕੀਤਾ ਆ। ਸੋ ਹੋ ਸਕਦਾ ਵੀ ਸਾਨੂੰ 2-4 ਜਿਹੜੇ ਇਸ ਦੇ ਵਿੱਚ ਐਪੀਸੋਡ ਆ ਇਸ ਦੇ ਲੜੀਵਾਰ ਕਰਕੇ ਇਸ ਨੂੰ ਪੂਰਾ ਕਰਨ ਦਾ ਜਿਹੜਾ ਉਹ ਮੌਕਾ ਮਿਲੇਗਾ। ਸੋ ਆਓ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੀ ਜਿਹੜੀ ਉਹ ਸ਼ੁਰੂਆਤ ਦੇ ਵਿੱਚ ਗੱਲ ਕਰਦੇ ਹਾਂ। ਸੋ ਮੈਂ ਪਹਿਲਾ ਸਵਾਲ ਇਹੀ ਪੁੱਛਣਾ ਚਾਹੁੰਦਾ ਹਾਂ ਵੀ ਇਸ ਦਾ ਜੇ ਕਿਤਾਬ ਦਾ ਪਹਿਲਾ ਚੈਪਟਰ ਤੁਸੀਂ ਇਹੀ ਜਿਹੜਾ ਕਿਉਂ ਚੁਣਿਆ ਸੀਗਾ? ਹਾਂਜੀ ਬਿਲਕੁਲ, ਇਹ ਬੜਾ ਵਧੀਆ ਕੁਐਸਚਨ ਤੁਸੀਂ ਕੀਤਾ ਕਿਉਂਕਿ ਕਿਤਾਬ ਅਸੀਂ ਜੀਓਗ੍ਰਾਫੀਕਲ ਤਰੀਕੇ ਦੇ ਨਾਲ ਜਿਹੜੇ ਹੈਗੇ ਅਲੱਗ-ਅਲੱਗ ਜ਼ਿਲ੍ਹੇ ਰੱਖੇ ਆ ਜੀ। ਅਤੇ ਕੁਛ ਲਾਇਬ੍ਰੇਰੀਅਨਸ ਦੀ ਇਹ ਸੁਜੈਸ਼ਨ ਸੀਗੀ ਕਿ ਪਾਕਿਸਤਾਨ ਦੀ ਜਿੰਨੀ ਸਿੱਖ ਹੈਰੀਟੇਜ ਹੈ ਉਹਨੂੰ ਪ੍ਰੋਪਰ ਇੱਕ ਢੰਗ ਦੇ ਨਾਲ ਵੰਡਿਆ ਜਾਵੇ ਅਤੇ ਉਹਦੇ ਅਲੱਗ-ਅਲੱਗ ਜਿਹੜੇ ਹੈਗੇ ਆ ਚੈਪਟਰ ਦੀ ਨਿਸ਼ਾਨਦੇਹੀ ਨੰਬਰ ਬਣਾਏ ਜਾਣ, ਕਿਉਂਕਿ ਕੋਈ ਅਲੱਗ-ਅਲੱਗ ਕਿਤਾਬਾਂ ਦੇ ਵਿੱਚ ਉਹ ਕੋਈ ਇਹਦਾ ਸੀਕੁਐਂਸ ਪ੍ਰੋਪਰ ਸਟਰਕਚਰ ਮਿਲਦਾ ਨਹੀਂ ਹੈ। ਸੋ ਇਸ ਕਰਕੇ ਉਹਦੇ ਮੁਤਾਬਕ ਅਸੀਂ ਇਸ ਪਰਟੀਕੂਲਰ ਕਿਤਾਬ ਦੇ ਵਿੱਚ ਇਸ ਵੋਲੀਅਮ ਵਿੱਚ ਪਾਕਿਸਤਾਨ ਦੇ 6 ਜ਼ਿਲ੍ਹੇ ਜੁੜੇ ਔਰ 6 ਦੇ ਵਿੱਚੋਂ ਕਹਿ ਲਓ ਵੀ ਇਹ ਕੁਦਰਤੀ ਇੱਦਾਂ ਸੈਟਿੰਗ ਹੀ ਸਾਡੀ ਇਸ ਤਰ੍ਹਾਂ ਆਈ ਕਿ ਜਿਹੜਾ ਪਹਿਲਾ ਚੈਪਟਰ ਸੀ ਗੁਰਦੁਆਰਾ ਨਨਕਾਣਾ ਸਾਹਿਬ ਦਾ, ਗੁਰਦੁਆਰਾ ਜਨਮ ਸਥਾਨ ਜਿੱਥੋਂ ਗੁਰੂ ਸਾਹਿਬ ਦਾ ਜਨਮ ਹੋਇਆ, ਸੋ ਮੈਂ ਇਹਨੂੰ ਬੜਾ ਪਵਿੱਤਰ ਇੱਕ ਕਹਿ ਲਓ ਵੀ ਸ਼ਗਨ ਸਮਝਿਆ। ਇਸ ਕਰਕੇ ਇਹ ਇਟ ਹੈਲਪਡ ਕੋਇਨਸੀਡੈਂਟਲੀ, ਪਰ ਸਾਨੂੰ ਬਹੁਤ ਖੁਸ਼ੀ ਹੋਈ ਕਿ ਉਸ ਪ੍ਰੋਗਰਾਮ ਦੇ ਅਧੀਨ ਅਸੀਂ ਜਿਵੇਂ ਜਿਵੇਂ ਅੱਗੇ ਜ਼ਿਲ੍ਹਿਆਂ ਵੱਲ ਵੱਧਦੇ ਜਾਵਾਂਗੇ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਸਾਡੀ ਕਿਤਾਬ ਦਾ ਜਿਹੜਾ ਪਹਿਲਾ ਚੈਪਟਰ ਜਿਹੜਾ ਉਹ ਬਣਿਆ। ਬਿਲਕੁਲ ਜੀ, ਸਿੱਖੀ ਦਾ ਨੀਂਹ ਪੱਥਰ ਵੀ ਉੱਥੇ ਆ ਅਤੇ ਤੁਸੀਂ ਆਪਣੀ ਕਿਤਾਬ ਦਾ ਨੀਂਹ ਪੱਥਰ ਵੀ ਕਹਿ ਸਕਦੇ ਹਾਂ ਵੀ ਉਸ ਤੋਂ ਜਿਹੜੀ ਸ਼ੁਰੂਆਤ ਕੀਤੀ ਆ। ਸੋ ਤਲਵੰਡੀ ਦਾ ਜ਼ਿਕਰ ਆਉਂਦਾ ਆ, ਬਹੁਤ ਕੁਛ ਜ਼ਿਕਰ ਆਉਂਦਾ ਆ। ਕੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਇਸ ਸ਼ਹਿਰ ਦਾ, ਇਸ ਪਿੰਡ ਦਾ ਕੋਈ ਹੋਰ ਵੀ ਇਤਿਹਾਸ ਸੀ? ਹਾਂਜੀ, ਤਲਵੰਡੀ ਦਾ ਬਹੁਤ ਪੁਰਾਤਨ ਇਤਿਹਾਸ ਹੈ। ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਪੁਰਾਤਨ ਜਿਹੜੀ ਜੇ ਆਪਾਂ ਪੁਰਾਣੀ ਪੰਜਾਬ ਦੀ ਹਿਸਟਰੀ ਜਾਈਏ, ਇਹ ਹਿੰਦੂ ਕਿੰਗਡਮ ਦੇ ਵੇਲੇ ਬਹੁਤ ਵੱਡਾ ਸ਼ਹਿਰ ਹੁੰਦਾ ਸੀਗਾ। ਇੱਥੇ ਕਹਿ ਲਓ ਵੀ ਇੱਕ ਗੁਰਦੁਆਰਾ ਸਾਹਿਬ ਤੋਂ ਅਬਾਊਟ 400 ਫੀਟ 400 ਯਾਰਡ ਦੀ ਦੂਰੀ 'ਤੇ 400 ਗਜ ਦੀ ਦੂਰੀ 'ਤੇ ਪਿੱਛੇ ਇੱਕ ਬਹੁਤ ਹਾਲੇ ਵੀ ਪਹਾੜ ਦਾ ਤੋਦਾ ਜਿਹਾ ਹੈਗਾ ਜਿਹੜਾ ਕਿ ਅਬਾਊਟ ਕਹਿ ਲਓ 5 ਲੱਖ ਸਕੁਅਰ ਯਾਰਡ ਦਾ ਉਹਦਾ ਸਾਈਜ਼ ਹੈ। ਬਹੁਤ ਵੱਡਾ ਉਹ ਟਿੱਲਾ ਜਿਹਾ, ਟਿੱਲਾ ਕਹਿੰਦੇ ਹੁਣ ਉੱਥੇ ਉਹਨੂੰ। ਹੁਣ ਉਹਦਾ ਨਾਮ ਉਸ ਵੇਲੇ ਧੌਲਰ ਹੈਗਾ। ਧੌਲਰ ਜਿਹੜਾ ਇਲਾਕਾ ਹੈਗਾ ਉਹਦੀ ਕਈ ਆਰਕੀਓਲੋਜੀਕਲ ਫਾਈਂਡਿੰਗਸ ਹੋ ਚੁੱਕੀਆਂ ਜਿਨ੍ਹਾਂ ਤੋਂ ਇਹ ਪਤਾ ਲੱਗਦਾ ਵੀ ਇਹ ਜਿਹੜਾ ਇਲਾਕਾ ਸੰਦਲਬਾਰ ਦਾ ਇਲਾਕਾ ਸੀ। ਹੋ ਸਕਦਾ ਉਹਦੀ ਇਹ ਰਾਜਧਾਨੀ ਰਿਹਾ ਹੋਵੇ। ਇੱਥੇ ਰਾਜਿਆਂ ਮਹਾਰਾਜਿਆਂ ਦੇ ਵੱਡੇ ਪੈਲਸ ਤੱਕ ਦੇ ਜਿਹੜੇ ਸੀਗੇ ਨਿਸ਼ਾਨਾਤ ਉਸ ਧੌਲਰ ਦੇ ਰੀਜਨ 'ਤੇ ਜਿਹੜੇ ਹੈਗੇ ਉਹ ਮਿਲੇ ਨੇ। ਈਵਨ ਜਿਹੜੇ ਲੋਕ ਨਨਕਾਣਾ ਸਾਹਿਬ ਰਹਿੰਦੇ ਨੇ ਉਹਨਾਂ ਨੇ ਦੇਖਿਆ ਹੋਵੇਗਾ ਸਨ ਅਬਾਊਟ 2000 ਤੱਕ, ਮਤਲਬ ਸਿਰਫ ਅੱਜ ਤੋਂ 20 ਸਾਲ ਪਹਿਲਾਂ ਤੱਕ ਇਹਦਾ ਜਿਹੜਾ ਇਹ ਪਹਾੜੀ ਟਿੱਲਾ ਹੈਗਾ ਇਹਦੇ ਨੌਰਥ ਵਾਲੀ ਸਾਈਡ 'ਤੇ ਬਿਲਕੁਲ ਉੱਪਰ ਜਾ ਕੇ ਉਹਦੇ ਬੇਸ 'ਤੇ ਬਿਲਕੁਲ ਨੀਚੇ ਜਾ ਕੇ ਜਿਹੜਾ ਟਿੱਲੇ ਦਾ ਜਿਹੜਾ ਬੇਸ ਹੈਗਾ ਮਾਊਂਟ ਦਾ, ਉੱਥੇ ਜਾ ਕੇ ਇੱਕ ਖੂਹ ਸੀ ਜਿਹਦਾ ਨਾਂ ਰੱਖਿਆ ਗਿਆ ਸੀ, ਨਾਂ ਹੁੰਦਾ ਸੀ ਸੀਤਾ ਵਾਲਾ ਖੂਹ। ਉਹ ਕਿਹਾ ਜਾਂਦਾ ਵੀ ਕਿਸੇ ਰਾਜਕੁਮਾਰੀ ਦੇ ਨਾਮ 'ਤੇ ਪੁਰਾਤਨ ਖੂਹ ਸੀਗਾ ਜਿਹੜਾ ਨਨਕਾਣਾ ਸਾਹਿਬ ਦੇ ਲੋਕਾਂ ਨੇ ਦੇਖਿਆ ਹੈ ਅੱਜ ਤੋਂ 20 ਸਾਲ ਪਹਿਲਾਂ ਤੱਕ। ਉਹ ਇਸ ਤੋਦੇ ਦੇ ਥੱਲੇ ਸੀ ਅਤੇ ਇਹੀ ਇੱਥੇ ਮੈਂ ਦੱਸਦਾ ਚੱਲਾਂ ਕਿ ਇਹ ਜਿਹੜਾ ਧੌਲਰ ਜਗ੍ਹਾ ਹੈਗੀ ਆ ਇਹਦੇ ਉੱਪਰ ਹੀ ਈਸਟ ਵਾਲੀ ਸਾਈਡ 'ਤੇ ਇੱਕ ਹੋਰ ਖੂਹ ਸੀ ਜਿਹਦਾ ਨਾਮ ਬਾਲੇ ਵਾਲਾ ਖੂਹ ਹੈਗਾ, ਜਿਹਦਾ ਆਪਾਂ ਅਗਲੇ ਵਾਰੀ ਜਦੋਂ ਆਪਾਂ ਉਸ ਚੈਪਟਰ 'ਤੇ ਪਹੁੰਚਾਂਗੇ ਆਪਾਂ ਉਹਦਾ ਡਿਟੇਲ ਕਰਾਂਗੇ। ਸੋ
ਇਹ ਧੌਲਰ ਜਿਹੜੀ ਜਗ੍ਹਾ ਹੈਗੀ ਆ, ਜਿਹੜੀ ਹੁਣ ਇਸ ਵੇਲੇ ਕਬਰਿਸਤਾਨ ਹੈ, ਜਿੱਥੇ ਹੁਣ ਰਾਏ ਬੁਲਾਰ ਦੀ ਮਜ਼ਾਰ ਵੀ ਹੈ, ਜਿਹੜੀ ਲੇਟਰ ਔਨ ਇਹ ਕਬਰਿਸਤਾਨ 'ਚ ਬਦਲ ਗਈ। ਜਦੋਂ ਵੀ ਚੀਜ਼ ਕਬਰਿਸਤਾਨ 'ਚ ਚੇਂਜ ਹੋ ਜਾਵੇ ਉਹਦੀ ਫਰਦਰ ਖੁਦਾਈ ਪੋਸੀਬਲ ਨਹੀਂ ਆ, ਉਹ ਅਲਾਉਡ ਨਹੀਂ ਹੈਗੀ। ਸੋ ਇਸ ਕਰਕੇ ਹੁਣ ਉੱਥੇ ਬਹੁਤ ਕਈ ਡੈਕੇਡਸ ਤੋਂ ਕੋਈ ਐਕਸਕੇਵੇਸ਼ਨ ਨਹੀਂ ਹੋਈ, ਪਰ ਪੁਰਾਤਨ ਸਮੇਂ 'ਚ ਇਹ ਉਹ ਜਗ੍ਹਾ ਸੀਗੀ ਧੌਲਰ, ਜਿੱਥੇ ਕਿ ਕਾਫੀ ਚੀਜ਼ਾਂ ਪੁਰਾਣੀਆਂ, ਇੰਨੀਆਂ ਵੱਡੀਆਂ ਪੌੜੀਆਂ ਤੱਕ ਸੀਗੀਆਂ, ਉਹ ਜਿਹੜਾ ਮੈਂ ਖੂਹ ਦੱਸ ਰਿਹਾ, ਜਿਹੜੀਆਂ ਅੰਡਰਗਰਾਊਂਡ ਤੱਕ ਜਾਂਦੀਆਂ ਸੀ, ਜਿਸ ਤੋਂ ਪਤਾ ਲੱਗਦਾ ਸੀ ਕਿ ਸ਼ਾਇਦ ਕੁਝ ਅੰਡਰਗਰਾਊਂਡ ਰਸਤੇ ਵੀ ਬਣੇ ਹੋਏ ਸੀਗੇ ਮਹਾਰਾਣੀਆਂ ਦੇ ਜਾਂ ਉਹਨਾਂ ਦੀਆਂ ਰਾਜਕੁਮਾਰੀਆਂ ਦੇ ਨਹਾਉਣ ਦੇ ਲਈ ਅੰਦਰੋਂ ਦੇ, ਜਿੱਧਰ ਬੌਲੀ ਹੁੰਦੀ ਹੈ। ਇਸ ਤਰ੍ਹਾਂ ਦਾ ਬਹੁਤ ਵੱਡਾ ਸਟਰਕਚਰ ਇਸ ਧੌਲਰ ਜਗ੍ਹਾ ਤੇ ਸੀ। ਜੀ ਸੋ ਕਾਫੀ ਜਿਹੜਾ ਇਸ ਤੋਂ ਪਹਿਲਾਂ ਜਦੋਂ ਤੁਸੀਂ ਕਿਹਾ ਵੀ ਇਤਿਹਾਸ ਦੇ ਵਿੱਚ ਸੀਗਾ, ਸੋ ਇਸ ਦਾ ਨਾਮ ਤਲਵੰਡੀ ਇਹ ਕਿਸ ਤਰੀਕੇ ਦੇ ਨਾਲ ਪਿਆ? ਕਿਉਂਕਿ ਹੁਣ ਤੁਸੀਂ ਇਤਿਹਾਸ ਦੇ ਵਿੱਚ ਜਾ ਰਹੇ ਆ, ਸੋ ਹਰ ਇੱਕ ਚੀਜ਼ ਨੂੰ ਤੁਸੀਂ ਛੋਹਿਆ ਹੋਣਾ। ਜੀ ਬਿਲਕੁਲ, ਹੁਣ ਇਹ ਨਵਾਂ ਟਾਈਮ ਆ ਗਿਆ, ਜਿਹੜਾ ਮੌਜੂਦਾ ਟਾਈਮ ਹੈ, ਜਿਹਦੇ ਵਿੱਚ ਇਹਦਾ ਨਾਮ ਰਾਏ ਭੋਏ ਦੀ ਤਲਵੰਡੀ ਕਰਕੇ ਜਿਹੜਾ ਮਸ਼ਹੂਰ ਹੈਗਾ। ਉਹਦੇ ਲਈ ਵੀ ਅਲੱਗ-ਅਲੱਗ ਥਿਊਰੀਜ਼ ਹੈਗੀਆਂ ਕਿ ਰਾਏ ਭੋਏ ਦੀ ਤਲਵੰਡੀ ਕਿਵੇਂ ਇਹਦਾ ਨਾਮ ਰੱਖ ਹੋਇਆ ਇਸ ਪਿੰਡ ਦਾ। ਸਭ ਤੋਂ ਪਹਿਲਾਂ ਜਿਹੜਾ ਅਕਾਊਂਟ ਆ ਜਾਂਦਾ ਉਹ ਆਉਂਦਾ ਅਲਾਉਦੀਨ ਖਿਲਜੀ ਦੇ ਟਾਈਮ ਦਾ। ਅਲਾਉਦੀਨ ਖਿਲਜੀ ਦਾ ਟਾਈਮ ਸੀਗਾ ਜੀ 1295 ਤੋਂ ਲੈ ਕੇ ਅਬਾਊਟ 1315 ਦਾ ਟਾਈਮ ਸੀ, ਜਦੋਂ ਉਹਨੇ ਰਾਜਪੂਤਾਨਾ, ਜਿਹੜਾ ਹੁਣ ਰਾਜਸਥਾਨ ਦਾ ਏਰੀਆ ਹੈਗਾ, ਉਹਦੇ ਉੱਤੇ ਅਟੈਕ ਕੀਤਾ ਖਿਲਜੀ ਨੇ। ਉਦੋਂ ਉਹਨਾਂ ਨੇ ਇੱਥੇ ਦਾ ਇੱਕ ਜਿਹੜਾ ਰਾਜਕੁਮਾਰ ਸੀ ਉਹਨੂੰ ਬੰਦੀ ਬਣਾ ਲਿਆ, ਕਿਡਨੈਪ ਕਰ ਲਿਆ ਜਾਂ ਅਗਵਾ ਕਰ ਲਿਆ, ਅਤੇ ਉਹਨੂੰ ਲੈ ਕੇ ਉਹ ਰਾਜਕੁਮਾਰ ਸੀਗਾ ਬੀਕਾਨੇਰ ਦਾ। ਉਹਨੂੰ ਪੁਰਾਣੀਆਂ ਕਿਤਾਬਾਂ 'ਚ ਵੈਸੇ ਭਟਨੇਰ ਵੀ ਲਿਖਿਆ ਹੋਇਆ, ਬੀਕਾਨੇਰ ਨੂੰ ਭਟਨੇਰ। ਉਹਨੂੰ ਇੱਥੇ ਫਿਰ ਉਹ ਕੋਟਲੀ ਲੈ ਆਏ, ਜਿਹੜਾ ਕਿ ਲਾਹੌਰ ਦੇ ਨੇੜੇ ਜਗ੍ਹਾ ਸੀਗੀ ਉੱਥੇ, ਤਾਂ ਕਿ ਫਿਰ ਉਹ ਬੜਾ ਉਹ ਬਰੇਵ ਰਾਜਪੂਤ ਸੀਗਾ ਜਿਹੜਾ ਪ੍ਰਿੰਸ ਸੀ, ਤਾਂ ਕਿ ਉਹ ਜ਼ਿਆਦਾ ਦੁਬਾਰਾ ਫਿਰ ਲੋਕਾਂ ਨੂੰ ਕਹਿ ਲਓ ਵੀ ਇਕੱਠਿਆਂ ਕਰਕੇ ਕੋਈ ਦੁਬਾਰਾ ਰਿਬੈਲੀਅਸ ਨਾ ਬਣ ਜਾਵੇ, ਵਿਦਰੋਹ ਨਾ ਕਰਨ ਲੱਗੇ ਖਿਲਜੀ ਦੇ ਅਗੇਂਸਟ। ਉਹਨਾਂ ਨੇ ਉੱਥੋਂ ਨੂੰ ਇੰਨੀਆਂ ਜ਼ਮੀਨਾਂ ਦਿੱਤੀਆਂ ਵੀ ਉਹ ਕਾਫੀ ਜ਼ਿਆਦਾ ਉਹਨੂੰ ਰਿਚ ਜਿਹੜਾ ਲੈਂਡਲੋਰਡ ਸੀ ਉਹਦਾ ਬਣਾਤਾ ਗਿਆ। ਸੋ ਉਹਨੇ ਪਹਿਲਾਂ ਇਸ ਜਗ੍ਹਾ ਦਾ ਨਾਮ, ਉਹ ਜਿਹੜਾ ਪ੍ਰਿੰਸ ਸੀਗਾ ਰਾਜਪੂਤ ਪ੍ਰਿੰਸ, ਉਹਨੇ ਪਹਿਲਾਂ ਇਹਦਾ ਨਾਮ ਰਾਏਪੁਰ ਰੱਖਿਆ, ਪਰ ਮੁੜ ਕੇ ਉਹਨੇ ਆਪਣੇ ਬੇਟੇ ਦੇ ਨਾਮ ਤੇ ਰਾਏ ਭੋਏ ਰੱਖਿਆ। ਉਹਦੇ ਬੇਟੇ ਦਾ ਨਾਮ ਰਾਏ ਭੋਏ ਸੀ, ਇਸ ਕਰਕੇ ਇਹਦਾ ਨਾਮ ਸੀ ਜਿਹੜਾ ਰਾਏ ਭੋਏ ਦੀ ਤਲਵੰਡੀ ਪੈ ਗਿਆ। ਠੀਕ ਹੈ, ਇਹ ਹੈਗਾ ਇੱਕ ਪਹਿਲਾ ਅਕਾਊਂਟ, ਇੱਕ ਥਿਊਰੀ। ਦੂਜੀ ਥਿਊਰੀ ਉਹ ਹੋਰ ਹੈਗੀ ਆ, ਉਹ ਦੱਸਦੀ ਆ ਵੀ ਜਿਹੜਾ ਰਾਏ ਭੋਏ ਸੀ ਇੱਕ ਪੱਟੀ ਮੁਸਲਮਾਨ ਸੀ, ਜਿਹਨੂੰ ਮੁਬਾਰਕ ਸ਼ਾਹ ਨੇ, ਮੁਬਾਰਕ ਸ਼ਾਹ ਹੁਣ ਕੌਣ ਹੈਗਾ, ਸੈਯਦ ਡਾਇਨੈਸਟੀ ਜਿਹੜੀ ਹੋਈ ਹੈ, ਸੈਯਦ ਡਾਇਨੈਸਟੀ 1421 ਤੋਂ 1434 ਤੱਕ ਦੇ ਕਰੀਬ, ਉਹਦਾ ਸੈਕੰਡ ਰੂਲਰ ਸੀਗਾ ਇਹ ਜਿਹੜਾ ਸੀ ਮੁਬਾਰਕ ਸ਼ਾਹ। ਉਹਨੇ ਬਹੁਤ ਜਗੀਰਾਂ ਦਿੱਤੀਆਂ ਇਹਨੂੰ ਰਾਏ ਭੋਏ ਨੂੰ। ਉਹਨਾਂ ਦੇ ਵਿੱਚ ਇੱਕ ਤਲਵੰਡੀ ਪਿੰਡ ਵੀ ਸੀ, ਜਿਹੜਾ ਉਹਨੇ ਦੁਬਾਰਾ ਆਪਣਾ ਜਿਹਨੂੰ ਘਰ ਬਣਾਇਆ, ਅਤੇ ਇਹਦੇ ਵਿੱਚ ਇਹਨੇ ਖਾਸੀਅਤ ਕੀ ਕੀਤੀ, ਇਹਨੇ ਬਹੁਤ ਇਹਦੇ ਵਿੱਚ ਸੜਕਾਂ ਬਣਾਈਆਂ, ਖੂਹ ਕੱਢੇ, ਅਤੇ ਇੱਕ ਨਹਿਰ ਵੀ ਬਣਾਈ, ਜਿਹਦੇ ਨਾਲ ਕਿ ਇਸ ਇਲਾਕੇ ਦੇ ਵਿੱਚ ਜਿਹੜੇ ਸੀ ਥੋੜ੍ਹੀ ਲੋਕਾਂ ਦੀ ਵਸੋਂ ਹੋਣੀ ਸ਼ੁਰੂ ਹੋਈ। ਸੋ ਉਸ ਵੇਲੇ ਬਹੁਤ ਇਹ ਡੈਂਸ ਜੰਗਲ ਸੀਗਾ, ਇੱਕ ਫੋਰੈਸਟ ਸੀ ਬਹੁਤ ਡੈਂਸ, ਜਿਹਨੂੰ ਕਿ ਮੁਬਾਰਕ ਸ਼ਾਹ ਨੇ ਕਿਹਾ ਜਾਂਦਾ ਹੈ ਕਿ ਰਾਏ ਭੋਏ ਨੂੰ ਐਜ਼ ਏ ਗਿਫਟ ਦੇ ਤੌਰ 'ਤੇ ਜਿਹੜੀ ਸੀਗੀ ਦਾਨ ਦਿੱਤੀ ਸੀਗੀ। ਅਤੇ ਉਹਨੇ ਫਿਰ ਇੱਥੇ ਬਹੁਤ ਲੋਕਾਂ ਨੂੰ ਬੁਲਾ ਕੇ ਇਹਦਾ ਵਸੇਵਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਵਿੱਚੋਂ ਇੱਕ ਫੈਮਿਲੀ ਜਿਹੜੀ ਆਈ ਉਹ ਸੀਗੀ ਸ਼ਿਵਰਾਮ ਬੇਦੀ ਅਤੇ ਉਹਨਾਂ ਦੀ ਵਾਈਫ ਬਨਾਰਸੀ ਦੀ, ਜਿਹੜੇ ਕਿ ਗੁਰੂ ਸਾਹਿਬ ਜਿਨ੍ਹਾਂ ਦੇ ਵੰਸ਼ਜ 'ਚੋਂ ਹਨ। ਸੋ ਸ਼ਿਵਰਾਮ ਬੇਦੀ ਅਤੇ ਬਨਾਰਸੀ ਇਹ ਵੀ ਉਹਨਾਂ ਦੋ ਦੇ ਵਿੱਚੋਂ ਸਨ, ਜਿਨ੍ਹਾਂ ਨੂੰ ਕਿ ਰਾਏ ਭੋਏ ਨੇ ਇਸ ਇਲਾਕੇ ਦੇ ਵਿੱਚ ਮੰਗਵਾਇਆ, ਤਾਂ ਕਿ ਜਿਹੜੇ ਲੋਕੀ ਸੈਟਲ ਹੁੰਦੇ ਸੀ। ਸੋ ਦੋਜ਼ ਵਰ ਆਲਸੋ ਵਨ ਆਫ ਦੋਜ਼ ਪੀਪਲ। ਜੀ, ਇਹ ਜਿਹੜਾ ਹੁਣ ਤੁਸੀਂ ਗੱਲ ਕਰ ਰਹੇ ਆ ਜਿਹੜੇ ਸ਼ਿਵਰਾਮ ਬੇਦੀ, ਇਹ ਹਵਾਲਾ ਤੁਸੀਂ ਜਿਹੜਾ ਹੋਰ ਵੀ ਕਿਸੇ ਕਿਤਾਬਾਂ ਦੇ ਵਿੱਚੋਂ ਇਸ ਦਾ ਜ਼ਿਕਰ ਹੈਗਾ ਹੈ ਜਾਂ ਇਕੱਲੇ ਸਿੱਖ ਇਤਿਹਾਸ ਦੇ ਵਿੱਚ ਹੀ ਇਹ ਸਾਰਾ ਕੁਝ ਸੀਗਾ? ਆਹ ਵਾਲਾ ਜਿਹੜਾ ਪਰਟੀਕੂਲਰ ਤੁਸੀਂ ਕੁਐਸਚਨ ਪੁੱਛਿਆ, ਇਹ ਬਿਲਕੁਲ ਸਿੱਖ ਇਤਿਹਾਸ 'ਚ ਹੀ ਹੈ, ਮੈਂ ਇਹਨੂੰ ਕਿਤੇ ਹੋਰ ਨਹੀਂ ਕਨਫਰਮ ਕਰ ਪਾਇਆ। ਇਹ ਸਿਰਫ ਆਪਣੀ ਜਨਮ ਸਾਖੀਆਂ ਦੇ ਵਿੱਚ ਜਿਹੜਾ ਨੇਮ ਆਉਂਦਾ, ਉਹ ਵੀ ਬੱਲਾ ਜਨਮ ਸਾਖੀ ਦੇ ਵਿੱਚ। ਜੀ ਸੋ ਗੁਰੂ ਸਾਹਿਬ ਜੀ ਦੇ ਜਨਮ ਨੂੰ ਲੈ ਕੇ ਵੀ ਵੱਖ-ਵੱਖ ਜਿਹੜੀਆਂ ਰਾਏ ਹੈਗੀਆਂ, ਕੋਈ ਕੱਤਕ 'ਚ ਕਹਿੰਦਾ ਹੈ, ਕੋਈ ਵਿਸਾਖ ਦੇ ਵਿੱਚ ਕਹਿੰਦਾ ਆ, ਅਤੇ ਇਸ ਦੇ ਬਾਰੇ ਤੁਸੀਂ ਕੰਪੈਰੀਜ਼ਨ ਕੀਤਾ ਆ, ਇਸ ਨੂੰ ਤੁਸੀਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਵੀ ਕੀ ਹੋਰ ਥਾਵਾਂ ਦੇ ਉੱਤੇ ਵੀ ਕਿਤੇ ਕੁਝ ਹੋਰ ਲਿਖਿਆ? ਹਾਂਜੀ, ਇਹਦੇ ਵਿੱਚ ਆਪਾਂ ਨੂੰ ਜਿਹੜੀਆਂ ਆਪਣੀਆਂ ਜਨਮ ਸਾਖੀਆਂ, ਉਹਨਾਂ ਦੇ ਵੀ ਮੈਂ ਕੀ ਕੀਤਾ, ਆਪਣੀ ਕਿਤਾਬ ਦੇ ਐਂਡ ਤੇ ਮੈਂ ਬਿਲਕੁਲ ਪੇਜ ਨੰਬਰ ਐਗਜ਼ੈਕਟਲੀ ਔਰ ਪਬਲਿਸ਼ਰ ਦਾ ਨਾਮ ਔਰ ਜਿਹੜੀ ਪੁਰਾਤਨ ਜਨਮ ਸਾਖੀ, ਜਿਹੜੀ ਕੋਈ ਵੀ ਜਨਮ ਸਾਖੀ ਹੋਵੇ ਜੀ ਉਹਦੇ ਕਿਹੜੇ ਪੰਨਾ ਨੰਬਰ ਤੇ ਔਰ ਉਹਦੀ ਕਿਹੜਾ ਜਿਹੜੀ ਓਰੀਜਨਲ ਜੇ ਮੈਨੂਸਕ੍ਰਿਪਟ ਮੈਨੂੰ ਕੋਈ ਲੱਭੀ ਹੈ ਉਹਦੇ ਕਿਹੜੇ ਪੇਜ ਨੰਬਰ ਤੇ ਲਿਖੀ ਹੈ। ਇਸ ਕਰਕੇ ਮੈਂ ਬਹੁਤ ਡਿਟੇਲ ਆਪਣੀ ਕਿਤਾਬ 'ਚ ਇਹ ਐਂਡ ਨੋਟ ਦਿੱਤੇ ਨੇ, ਤਾਂ ਕਿ ਜੇ ਕੋਈ ਫਰਦਰ ਰਿਸਰਚ ਕਰਨਾ ਚਾਹਵੇ ਉਹਨੂੰ ਬਹੁਤ ਸੌਖਾ ਹੋ ਜਾਵੇ ਮੇਰੇ ਵਾਂਗੂ, ਕਿਉਂਕਿ ਇਹਨਾਂ ਕਿਤਾਬਾਂ ਪੁਰਾਤਨ ਦੇ ਵਿੱਚ ਤੁਹਾਨੂੰ ਪਤਾ ਹੀ ਹੈ, ਪੁਰਾਣੀ 'ਚ ਕੋਈ ਕੀਵਰਡ ਸਰਚ ਤਾਂ ਹੁੰਦੇ ਨਹੀਂ ਹੈ, ਉਹ ਚੀਜ਼ ਲੱਭਣੀ ਪੈਂਦੀ ਹੈ। ਸੋ ਮੈਂ ਇਹ ਨੋਟ ਕੀਤਾ ਹੈ ਕਿ ਜਿਹੜੀ ਹੈਗੀ ਬਾਲਾ ਜਨਮ ਸਾਖੀ ਤੇ ਆ ਜਾਂਦੀ ਹੈ ਮਹਿਮਾ ਪ੍ਰਕਾਸ਼ ਕਵਿਤਾ, ਇਹ ਹੈਗੀ ਹੈ 1776 ਦੀ ਲਿਖੀ ਹੋਈ ਸਰੂਪਦਾਸ ਭੱਲਾ ਦੀ, ਅਤੇ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਇਹ ਕਿਤਾਬ ਹੈਗੀ ਹੈ 1823 ਦੀ। ਇਹ ਤਿੰਨੋਂ ਕਿਤਾਬਾਂ ਲਿਖ ਰਹੀਆਂ ਕਿ ਗੁਰੂ ਸਾਹਿਬ ਦਾ ਜਿਹੜਾ ਜਨਮ ਹੈਗਾ ਉਹ ਕੱਤਕ ਦੇ ਮਹੀਨੇ 'ਚ ਹੋਇਆ ਸੀਗਾ,
ਜਿਹੜਾ ਕਿ ਅਕਤੂਬਰ ਨਵੰਬਰ ਮਹੀਨਾ ਹੈਗਾ ਜੀ। ਹੁਣ ਆਪੋਜ਼ਿਟ ਟੂ ਦੈਟ ਜਿਹੜੀਆਂ ਆਪਣੀਆਂ ਹੈਗੀਆਂ ਕਿਤਾਬਾਂ, ਮਿਹਰਬਾਨ ਜਨਮ ਸਾਖੀ ਹੋ ਗਈ, ਫਿਰ ਪੁਰਾਤਨ ਜਨਮ ਸਾਖੀ, ਭਾਈ ਮਨੀ ਸਿੰਘ ਜਨਮ ਸਾਖੀ, ਉਹਨਾਂ ਤਿੰਨਾਂ ਦੇ ਮੁਤਾਬਕ ਗੁਰੂ ਸਾਹਿਬ ਦਾ ਜਿਹੜਾ ਜਨਮ ਸੀਗਾ ਉਹ ਵਿਸਾਖ ਦੇ ਮਹੀਨੇ 'ਚ ਹੋਇਆ ਸੀ। ਇਹ ਹੁਣ ਜਿਹੜੇ ਆਪਣੇ ਸਾਰੇ ਅਕਾਊਂਟ ਹੈਗੇ ਆ ਇਹ ਆਪਾਂ ਨੂੰ ਸਿੱਖ ਇਤਿਹਾਸ 'ਚੋਂ ਹੀ ਮਿਲਦੇ ਆ। ਜਿਹੜੇ ਬਾਕੀ ਹੈਗੇ ਆ ਉਹਨਾਂ ਨੇ ਵੀ ਇਹਨਾਂ ਜਿਹੜੇ ਆ ਮੈਂ 6-7 ਦੇ ਨਾਮ ਲੈ ਕੇ ਹਟਿਆ, ਜਿੰਨੇ ਹੋਰ ਫੋਰਨ ਰਿਸਰਚਰਸ ਨੇ ਕੰਮ ਕੀਤਾ, ਜੋ ਵੀ ਕੀਤਾ ਹੈ, ਉਹਨਾਂ ਸਭ ਨੇ ਇਹ 6-7 ਅਕਾਊਂਟ ਨੂੰ ਲੈ ਕੇ ਹੀ ਅੱਗੇ ਵਧੇ ਹੋਏ ਆ। ਔਰ ਇਹਨਾਂ ਦੀਆਂ ਵੀ ਆਪੋ ਆਪਣੀਆਂ ਅਲੱਗ-ਅਲੱਗ ਕਾਪੀਜ਼ 'ਚ ਥੋੜਾ ਫਰਕ ਹੈਗਾ। ਜਿਵੇਂ ਕਿ ਬਾਲਾ ਜਨਮ ਸਾਖੀ ਮੈਂ ਕਹਿ ਕੇ ਹਟਿਆ, ਉਹ 'ਚ ਕੱਤਕ ਹੈਗਾ, ਪਰ ਇੱਕ ਬਾਲਾ ਜਨਮ ਸਾਖੀ ਦੀ ਕਾਪੀ ਮੈਨੂੰ ਇਹੋ ਜਿਹੀ ਵੀ ਮਿਲੀ ਹੈ ਹੱਥ ਲਿਖਤ, ਜਿਹਦੇ ਵਿੱਚ ਕਿ ਉਹਦੇ ਵਿੱਚ ਵੀ ਵਿਸਾਖ ਲਿਖਿਆ ਹੋਇਆ ਸੀ, ਬਿਲਕੁਲ ਪੁਰਾਤਨ ਵਾਂਗੂ ਹੀ। ਸੋ ਆਈ ਥਿੰਕ ਦੇਰ ਵਾਜ਼ ਲੋਟ ਆਫ ਕਨਫਿਊਜ਼ਨ ਰਿਗਾਰਡਿੰਗ ਦਾ ਬਰਥ ਟਾਈਮ ਡੇਟ ਆਫ ਗੁਰੂ ਸਾਹਿਬ। ਜਦੋਂ ਆਪਾਂ ਅੱਗੇ ਚੈਪਟਰਸ ਜਾਵਾਂਗੇ ਉਦੋਂ ਦਾ ਡਿਟੇਲ ਆਪਾਂ ਲੱਭਣ ਦੀ ਕੋਸ਼ਿਸ਼ ਕਰਾਂਗੇ ਵੀ ਇਹ ਤਬਦੀਲੀਆਂ ਜੇ ਕੀਤੀਆਂ ਤਾਂ ਕਿਹਨੇ ਕੀਤੀਆਂ ਹੋ ਸਕਦੀਆਂ, ਉਹਦੇ ਕੀ ਰੀਜ਼ਨ ਹੋ ਸਕਦੇ ਆ, ਕੀ ਮਾਇਨੇ ਜਿਹੜੇ ਉਸ ਦੇ ਵਿੱਚ ਪਏ, ਕਿਉਂਕਿ ਇਸ ਚੀਜ਼ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਡਿਵੀਜ਼ਨ ਜਿਹੜੀ ਆਪਾਂ ਦੇਖਦੇ ਹਾਂ ਵੀ ਪਾਰਟ ਜਿਹੜਾ ਅਜਿਹੀਆਂ ਚੀਜ਼ਾਂ ਨੂੰ ਲੈ ਕੇ ਜਿਹੜਾ ਉਹ ਪੈ ਜਾਂਦਾ। ਪਰ ਚਲੋ ਚੰਗੀ ਗੱਲ ਆ ਵੀ ਤੁਸੀਂ ਅਧਿਐਨ ਕੀਤਾ ਹੈ ਇਸ ਦਾ, ਤੁਸੀਂ ਦੇਖਿਆ ਵੀ ਕਿੱਥੇ ਕੀ ਕੁਛ ਜਿਹੜਾ ਲਿਖਿਆ। ਸੋ ਦੋਨੋਂ ਹੀ ਹਵਾਲੇ ਜਿਹੜੇ ਇਤਿਹਾਸ ਦੇ ਵਿੱਚ ਆਪਾਂ ਨੂੰ ਸੁਣਨ ਨੂੰ ਮਿਲਦੇ ਹੈਗੇ ਨੇ ਜੀ। ਅਗਲੀ ਜਿਹੜੀ ਇਸ ਚੈਪਟਰ ਦੇ ਵਿੱਚ ਤੁਸੀਂ ਗੱਲ ਕੀਤੀ ਆ ਵੀ ਗੁਰੂ ਨਾਨਕ ਦੇਵ ਜੀ ਦਾ ਇੱਕ ਗਵਾਂਢੀ ਮੁਸਲਮਾਨ ਸੀਗਾ ਜੀ। ਉਹਨਾਂ ਦੇ ਕਰਕੇ ਹੀ ਗੁਰੂ ਸਾਹਿਬ ਜੀ ਨੇ ਇਸਲਾਮ ਧਰਮ ਦਾ ਅਧਿਐਨ ਵੀ ਕੀਤਾ, ਉਹਨਾਂ ਨੂੰ ਪੜ੍ਹਿਆ ਵੀ। ਸੋ ਕਿਸੇ ਕੋਈ ਕਿਤਾਬ ਦੇ ਵਿੱਚ ਇਸ ਚੀਜ਼ ਦਾ ਜਿਹੜਾ ਹੋਰ ਹਵਾਲਾ ਜਿਹੜਾ ਹੈ ਉਹ ਤੁਹਾਨੂੰ ਨਜ਼ਰ ਆਇਆ ਆ ਵੀ ਕਿਉਂ ਉਹਨਾਂ ਨੇ ਇਹ ਸਾਰਾ ਕੁਛ ਕੀਤਾ, ਜਾਂ ਉਸ ਮੁਸਲਮਾਨ ਜਿਹੜਾ ਗਵਾਂਢੀ ਆ ਉਸ ਦਾ ਨਾਮ, ਕੋਈ ਉਸ ਦੀ ਹੁਣ ਤੱਕ ਕੁਛ ਵੰਸ਼ ਵਗੈਰਾ ਚੱਲ ਰਿਹਾ ਜਾਂ ਕੁਛ ਹੈ ਉਸ ਦੇ ਬਾਰੇ ਜਾਣਕਾਰੀ? ਜੀ ਬਿਲਕੁਲ, ਕਿਉਂਕਿ ਮੇਰਾ ਕਹਿ ਲਓ ਵੀ ਵਾਹ ਹੀ ਜ਼ਿਆਦਾ ਪਾਕਿਸਤਾਨ ਦੇ ਦੋਸਤਾਂ ਨਾਲ ਪੈਂਦਾ ਪਿਛਲੇ 10-12 ਸਾਲਾਂ ਤੋਂ, ਔਰ ਉਹਨਾਂ ਦੀਆਂ ਲਿਖਤਾਂ ਮੈਂ ਕਾਫੀ ਪੜ੍ਹਦਾ ਰਹਿਣਾ ਜੀ। ਅਕਸਰ ਹੀ ਸੋਸ਼ਲ ਮੀਡੀਆ 'ਤੇ ਜਾਂ ਕਿਤੇ ਇਹ ਅਕਸਰ ਹੀ ਗੱਲ ਬਾਰ-ਬਾਰ ਆਉਂਦੀ ਸੀ ਕਿ ਗੁਰੂ ਸਾਹਿਬ ਦਾ ਬਚਪਨ ਦਾ ਜਿਹੜਾ ਟਾਈਮ ਸੀ ਉਹ ਇੱਕ ਮੁਸਲਮਾਨ ਨੇਬਰ ਦੇ ਨਾਲ ਬੀਤਿਆ, ਜਿਹੜਾ ਕਿ ਅਸੀਂ ਸਿੱਖ ਹਿਸਟਰੀ 'ਚ ਇੰਨਾ ਨਹੀਂ ਪੜ੍ਹਦੇ, ਜਾਂ ਕਹਿ ਲਓ ਵੀ ਉਸ ਚੀਜ਼ ਨੂੰ ਅਸੀਂ ਇੰਨਾ ਜ਼ਿਆਦਾ ਇਨਕਲੂਡ ਨਹੀਂ ਕਰਦੇ। ਸੋ ਮੇਰੇ ਲਈ ਜ਼ਰੂਰੀ ਸੀ ਉਹਦੀ ਥੋੜ੍ਹੀ ਤਹਿ ਤੱਕ ਜਾਣਾ ਕਿ ਉਹ ਸਭ ਤੋਂ ਪਹਿਲਾਂ ਮੁਸਲਿਮ ਇਤਿਹਾਸ 'ਚ ਪਾਕਿਸਤਾਨ ਦੀ ਹਿਸਟਰੀ 'ਚ ਲੋਕਾਂ ਨੇ ਕਿੱਥੋਂ ਗੱਲ ਉਹ ਪੁਰਾਣੀ ਸ਼ੁਰੂ ਕੀਤੀ ਜੀ, ਅਤੇ ਉਹਦਾ ਨਾਮ ਕੀ ਸੀਗਾ। ਉਹ ਬੈਕ ਜਾਂਦੇ ਜਾਂਦੇ ਮੈਂ ਚਲਾ ਗਿਆ 1832 ਦੀ ਲਿਖਤ ਹੈਗੀ ਆ ਸਿਆਰ-ਉਲ ਮੁਤਖੇਰੀਆਂ, ਸਿਆਰ-ਉਲ ਮੁਤਖੇਰਿਨ। ਇਹ ਹੈਗੀ ਆ ਲਿਖੀ ਹੋਈ ਕਿਤਾਬ, ਜਿਹਦੇ ਵਿੱਚ ਕਿ ਆਥਰ ਲਿਖਦੇ ਆ ਕਿ ਜਿਹੜਾ ਸੈਯਦ ਹੁਸੈਨ ਸੀ, ਸੈਯਦ ਹੁਸੈਨ, ਉਹਨਾਂ ਨੇ ਇਹਦਾ ਨਾਮ ਦੱਸਿਆ ਗਵਾਂਢੀ ਦਾ, ਜਿਹੜਾ ਕਿ ਮਹਿਤਾ ਕਾਲੂ ਜੀ ਦਾ ਨੇਬਰ ਸੀਗਾ, ਅਤੇ ਉਹ ਬਚਪਨ 'ਚ ਉਹਦੇ ਕੋਈ ਆਪਣੀ ਔਲਾਦ ਨਹੀਂ ਸੀ, ਅਤੇ ਉਹ ਗੁਰੂ ਸਾਹਿਬ ਨੂੰ ਆਪਣੇ ਕੰਧਾੜੇ 'ਤੇ ਲੈ ਕੇ ਜੰਗਲਾਂ 'ਚ ਜਾਂ ਕਿਤੇ ਵੀ ਉਹ ਲੈ ਕੇ ਜਾਂਦਾ ਸੀਗਾ। ਅਤੇ ਕਿਉਂਕਿ ਉਹ ਆਪ ਖੁਦ ਮੁਸਲਮਾਨ ਸੀ, ਜਿਹੜੀ ਹੁਣ ਇਹ ਕਿਤਾਬ ਹੈਗੀ ਆ ਸਿਆਰ-ਉਲ ਮੁਤਖੇਰਿਨ, ਇਹ ਲਿਖਦੀ ਹੈ ਕਿ ਦੈਟ ਜਿਹੜਾ ਇਹ ਗੁਰੂ ਨਾਨਕ ਜੀ ਦੀ ਬਚਪਨ ਦੀ ਐਜੂਕੇਸ਼ਨ ਦਾ ਉਹਨੂੰ ਸੈਯਦ ਹੁਸੈਨ ਨੂੰ ਕਿਉਂਕਿ ਇੰਚਾਰਜ ਬਣਾ ਦਿੱਤਾ ਗਿਆ ਸੀ, ਉਹ ਇੱਦਾਂ ਲਿਖਦੀ ਹੈ, ਦੈਟ ਲੈਡ ਹਿਮ ਟੂ ਟਰਾਂਸਲੇਟ ਲਿਟਰਲੀ ਐਂਡ ਮੇਕ ਨੋਟਸ ਐਂਡ ਐਕਸਟ੍ਰੈਕਟਸ ਆਫ ਦਾ ਇਸਲਾਮਿਕ ਮੋਰਲ ਮੈਕਸਿਮਸ। ਹੁਣ ਇਹਦੇ ਵਿਰੁੱਧ ਸਿੱਖ ਇਤਿਹਾਸਕਾਰ ਜਾਂ ਸਿੱਖ ਲਿਟਰੇਚਰ, ਸਿੱਖ ਸਕਾਲਰਸ ਕਾਫੀ ਇਹ 'ਤੇ ਇਤਰਾਜ਼ ਕਰਦੇ ਆ ਪਈ, ਕਿਉਂਕਿ ਉਸ ਕਿਤਾਬ ਦੇ ਮੁਤਾਬਕ ਉਹ ਜਿਹੜਾ ਬਚਪਨ ਦਾ ਟਾਈਮ ਸੀ ਉਦੋਂ ਉਹਨੇ ਗੁਰੂ ਸਾਹਿਬ ਨੇ ਵਿੱਚੋਂ ਚੀਜ਼ਾਂ ਕੱਢ ਲਈਆਂ ਜਿਹੜੀਆਂ ਇਸਲਾਮ ਵਾਲੀਆਂ ਸੀਗੀਆਂ, ਮੋਰਲ ਮੈਕਸਿਮ ਉਦੋਂ ਲੈ ਲਏ, ਇਸ ਕਰਕੇ ਉਹਨਾਂ ਦੀ ਫਿਲੋਸਫੀ ਬਹੁਤ ਜਿਹੜੀ ਸੀ ਲੇਟਰ ਔਨ ਇਸਲਾਮਿਕ ਦੇ ਨਾਲ ਜਿਹੜੀ ਸੀ ਉਹ ਮੈਚ ਕਰਦੀ। ਸੋ ਇਟਸ ਅ ਬਿਟ ਕੰਟਰੋਵਰਸ਼ੀਅਲ ਪੁਆਇੰਟ, ਪਰ ਆਪਣੇ ਲਈ ਜ਼ਰੂਰੀ ਸੀਗਾ ਇਹ ਦੇਖਣਾ ਫਿਰ ਵੀ ਸਿੱਖ ਇਤਿਹਾਸ 'ਚ ਸਾਨੂੰ ਇਹ ਸੈਯਦ ਹੁਸੈਨ ਨਾਮ ਦਾ ਕੋਈ ਕੀ ਮਿਲਦਾ ਹੈ ਕਿ ਨਹੀਂ ਮਿਲਦਾ, ਜਿਹੜਾ ਕਰੈਕਟਰ ਹੈਗਾ, ਜਿਹਦੇ ਲਈ ਮੈਂ ਜਦੋਂ ਖੋਜ ਕੀਤੀ ਮੈਨੂੰ ਗੁਰੂ ਸਾਹਿਬ ਪਹਿਲੇ ਪਾਤਸ਼ਾਹੀ ਜਾਂ ਦੂਜੇ ਪਾਤਸ਼ਾਹੀ ਵੇਲੇ ਕੋਈ ਸੈਯਦ ਹੁਸੈਨ ਦਾ ਨਾਮ, ਕੋਈ ਇਹੋ ਜਿਹਾ ਇੰਪੋਰਟੈਂਟ ਕਰੈਕਟਰ ਕਿਸੇ ਵੀ ਜਨਮ ਸਾਖੀ ਜਾਂ ਪੁਰਾਤਨ ਸਰੋਤ ਤੋਂ ਨਹੀਂ ਮਿਲਿਆ, ਜਾਂ ਈਵਨ ਹੋਰ ਇਤਿਹਾਸ ਤੋਂ ਵੀ। ਅਤੇ ਜਿਹੜਾ ਨੀਅਰੈਸਟ ਮੈਨੂੰ ਮਿਲਿਆ ਹੁਸੈਨ ਦੇ ਨਾਮ ਨਾਲ ਮਿਲਦਾ ਜੁਲਦਾ ਉਹ ਸ਼ਾਹ ਹੁਸੈਨ ਸੀ, ਜਿਹੜੇ ਕਿ 5ਵੇਂ ਪਾਤਸ਼ਾਹੀ ਦੇ ਵੇਲੇ ਉਹ ਗੁਰੂ ਸਾਹਿਬ ਕੋਲ ਗਏ ਸੀ ਕਿ ਮੇਰੀ ਬਾਣੀ ਵਿੱਚ ਦਰਜ ਕੀਤੀ ਜਾਵੇ, ਪਰ ਗੁਰੂ ਸਾਹਿਬ ਨੇ ਉਹ ਉਹਨਾਂ ਦੀ ਬਾਣੀ ਜਿਹੜੀ ਸੀ ਵਿੱਚ ਇਨਕਲੂਡ ਨਹੀਂ ਕੀਤੀ ਸੀਗੀ। ਸੋ ਨੀਅਰੈਸਟ ਟੂ ਸੈਯਦ ਹੁਸੈਨ ਆਈ ਕੁਡ ਫਾਈਂਡ ਆਊਟ ਸ਼ਾਹ ਹੁਸੈਨ, ਬਟ ਦੈਟ ਇਜ਼ ਆਲਸੋ ਨਾਟ ਦ ਟਾਈਮ ਆਫ ਗੁਰੂ ਨਾਨਕ, ਦੈਟ ਵਾਜ਼ ਐਟ ਦ ਟਾਈਮ ਆਫ 5ਵੇਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਜੀ। ਸੋ ਇਹ ਆਪਾਂ ਨੂੰ ਦੋ ਜਿਹੜੇ ਹੈਗੇ ਫਰਕ ਪਤਾ ਲੱਗੇ ਆ, ਔਰ ਜਿਹੜੀਆਂ ਕਿਤਾਬਾਂ 'ਚੋਂ ਪੁਰਾਤਨ ਦੇ ਵਿੱਚੋਂ ਇਹ ਚੀਜ਼ਾਂ ਮੈਂ ਨੋਟ ਕੀਤੀਆਂ, ਉਹਨਾਂ ਦੇ ਬਕਾਇਦਾ ਮੈਂ ਪੇਜ ਨੰਬਰ ਦਿੱਤੇ ਹੋਏ ਆ, ਜਸਟ ਟੂ ਹੈਲਪ ਦਾ ਫਿਊਚਰ ਰਿਸਰਚਰਸ, ਕਿ ਦੋਨੋਂ ਚੀਜ਼ਾਂ ਆਪਾਂ ਇਕੱਠੀਆਂ ਕਰਕੇ ਲਿਖ ਦਿੱਤੀਆਂ। ਇਹ ਹੁਣ ਜਿਹੜੇ ਅੱਗੇ ਬੱਚੇ ਸਟੱਡੀ ਕਰਦੇ ਆ ਜਾਂ ਰਿਸਰਚਰਸ ਹੈਗੇ ਆ, ਉਹਨਾਂ ਨੂੰ ਇਹ ਚੀਜ਼ਾਂ 'ਤੇ ਧਿਆਨ ਦੇਣਾ ਪਊਗਾ ਵੀ ਆਪਾਂ ਇੰਡੀਆ 'ਚ ਜਾਂ ਆਪਣੇ ਸਿੱਖ ਲਿਟਰੇਚਰ 'ਚ ਜੋ ਮਰਜ਼ੀ ਲਿਖੀ ਜਾਈਏ, ਜਦੋਂ ਇੰਟਰਨੈਸ਼ਨਲ ਲੈਵਲ 'ਤੇ ਕੋਈ ਗੱਲ ਹੁੰਦੀ ਆ ਉਹ ਚੀਜ਼ ਕੋਈ ਹੋਰ ਲਿਖ ਰਿਹਾ, ਉਹਨੂੰ ਕਾਊਂਟਰ ਕਿੱਦਾਂ ਕਰਨਾ, ਇਸ ਚੀਜ਼ ਦੇ ਲਈ ਮੈਂ ਆਪਣੇ ਉਸ ਪੈਰਾਗ੍ਰਾਫ ਦੇ ਵਿੱਚ ਉਹ ਇਨਫੋਰਮੇਸ਼ਨ ਵੀ ਨਾਲ ਐਡ ਕੀਤੀ ਆ ਵਿਦ ਦਾ ਪੇਜ ਨੰਬਰਸ, ਵੀ ਉਹਨਾਂ ਵੱਲੋਂ ਇੱਦਾਂ ਕਿਹਾ ਜਾ ਰਿਹਾ, ਸਿੱਖ ਇਤਿਹਾਸਕਾਰਾਂ ਵੱਲੋਂ ਇੱਦਾਂ ਕਿਹਾ ਜਾ ਰਿਹਾ,
ਇਹਦਾ ਜਿਹੜਾ ਅਸਲੀ ਨਿਤਾਰਾ ਵਰਣਨ ਜਿਹੜਾ ਹੈਗਾ ਦੈਟ ਇਜ਼ ਓਪਨ ਟੂ ਸਬਜੈਕਟ ਟੂ ਐਟ ਦਾ ਡਿਸਕ੍ਰੈਸ਼ਨ ਆਫ ਦਾ ਰੀਡਰ। ਜਦੋਂ ਤੁਸੀਂ ਕਿਤਾਬ ਪੜ੍ਹਦੇ ਹੋ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਕਿਹੜਾ ਵੈਲਿਊ ਕਿੱਦਾਂ ਸੋਚਣਾ ਹੈਗਾ, ਉਹ ਤੁਹਾਡੀ ਆਪਣੀ ਮਰਜ਼ੀ। ਸੋ ਜਦੋਂ ਤੁਸੀਂ ਉਹ ਕਿਤਾਬ ਖੁਦ ਵੀ ਪੜ੍ਹੀ ਹੋਣੀ ਹੈ ਫਿਰ ਜਦੋਂ ਤੁਸੀਂ ਇਹ ਅਧਿਐਨ ਕਰ ਰਹੇ ਸੀਗੇ? ਜੀ ਬਿਲਕੁਲ, ਉਹ ਕਿਤਾਬ ਬਹੁਤ ਇੰਟਰਸਟਿੰਗ ਹੈ। ਬੰਗਾਲ ਦੇ ਆਥਰ ਹੈਗੇ, ਮੈਨੂੰ ਨਾਮ ਉਹਨਾਂ ਦਾ ਇਸ ਵੇਲੇ ਭੁੱਲ ਰਿਹਾ। ਇਟ ਇਜ਼ ਵੈਰੀ ਵੈਰੀ ਫੇਮਸ ਬੁੱਕ। ਅਤੇ ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਬਾਰੇ ਜਿਹੜਾ ਉਹ ਸਈਦ ਹੁਸੈਨ ਦੀ ਜਿਹਦੀ ਤੁਸੀਂ ਗੱਲ ਕਰ ਰਹੇ ਵੀ ਉਹ ਗਵਾਂਢੀ ਹੈ, ਗੁਰੂ ਨਾਨਕ ਦੇਵ ਜੀ ਦੇ ਬਾਰੇ ਕੀ ਉਹਨਾਂ ਨੇ ਲਿਖਿਆ ਸੀਗਾ ਉਸ ਕਿਤਾਬ ਦੇ ਵਿੱਚ? ਉਹ ਸਾਰਾ ਵੈਸੇ ਪੋਜ਼ੀਟਿਵ ਲਿਖਿਆ ਹੋਇਆ, ਮਤਲਬ ਦੈਟ ਇਜ਼ ਵਨ ਆਫ ਦਾ ਬੁੱਕ, ਇਟ ਇਜ਼ ਓਕੇ। ਕਈ ਹੋਰ ਚੀਜ਼ਾਂ ਹੈਗੀਆਂ ਜਿਹੜੀਆਂ ਉਸ ਬੁੱਕ ਦੇ ਵਿੱਚ ਸਿੱਖ ਇਤਿਹਾਸ ਦੇ ਲਈ ਠੀਕ ਨਹੀਂ ਹੈਗੀਆਂ, ਜਾਂ ਕਹਿ ਲਓ ਵੀ ਗਲਤ ਸ਼ਬਦਾਵਲੀ ਵੀ ਹੈਗੀ ਆ। ਇਸ ਕਰਕੇ ਇਹ ਕਿਤਾਬ ਕਾਫੀ ਮੁੱਦਾ ਰਹਿੰਦੀ ਆ ਕੰਟਰੋਵਰਸੀਜ਼ ਦਾ, ਜਿਹੜੀ ਇਹ ਪਰਟੀਕੂਲਰ ਬੁੱਕ ਹੈਗੀ ਆ। ਸੋ ਕਿਤੇ ਕਿਤੇ ਉਹ ਮਿਕਸਡ ਹੈਗਾ ਆ। ਜਦੋਂ ਵੀ ਪੁਰਾਣੀਆਂ ਕਿਤਾਬਾਂ ਦੇ ਵਿੱਚ ਕਿਤੇ ਵੀ ਕਿਸੇ ਦੇ ਲਈ ਕੋਈ ਫਿਲਾਸਫੀ ਦੇ ਲਈ ਕੋਈ ਗਲਤ ਅੱਖਰ ਲਿਖਿਆ ਹੁੰਦਾ, ਉਹ ਕਾਫੀ ਜ਼ਿਆਦਾ ਪਹਿਲਾਂ ਚੰਗੀਆਂ ਗੱਲਾਂ ਵੀ ਲਿਖੀਆਂ ਹੁੰਦੀਆਂ, ਫਿਰ ਹਲਕਾ ਜਿਹਾ ਜਿਹੜਾ ਹੈਗਾ ਉਹ ਇਨਸਰਸ਼ਨ ਕੀਤੀ ਜਾਂਦੀ ਹੈ। ਸੋ ਦੈਟ ਇਜ਼ ਵਨ ਆਫ ਦੈਟ ਬੁੱਕ ਜਿਹੜੀ ਇਜ਼ ਵਨ ਐਕਚੁਅਲੀ ਸਾਰੇ ਇਤਿਹਾਸ ਦੀਆਂ ਜਿਹੜੀਆਂ ਆਪਾਂ ਨੂੰ ਨਾਲ ਕਿਤਾਬਾਂ ਮਿਲਦੀਆਂ ਨੇ ਭਾਵੇਂ ਆਪਣੇ ਹੈ ਨਾ, ਉਹਨਾਂ ਸਾਰਿਆਂ 'ਚ ਵੀ ਇੱਦਾਂ ਹੀ ਆ ਵੀ ਬਹੁਤ ਚੰਗੀਆਂ ਗੱਲਾਂ ਲਿਖ ਕੇ ਇੱਕ ਦੋ ਚੀਜ਼ਾਂ ਉਹਨਾਂ ਨੇ ਆਪਣੇ ਮਕਸਦ ਦੇ ਲਈ ਵਿੱਚ ਇਨਸਰਟ ਕੀਤੀਆਂ ਹੁੰਦੀਆਂ, ਜਿਹੜੀਆਂ ਆਪਾਂ ਨੂੰ ਫਿਲਟਰ ਕਰਨ ਦੀ ਲੋੜ ਆ, ਜਿਹੜੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਇਸ ਕੰਮ ਦੇ ਮੁਤਾਬਕ। ਜੀ ਬਿਲਕੁਲ। ਸੋ ਸਰੋਤਿਆਂ ਨੂੰ ਤੇ ਜਿਹੜੇ ਇਸ ਟਾਈਮ ਫੇਸਬੁੱਕ YouTube ਦੇ ਉੱਤੇ ਆਪਣਾ ਇਸ ਨੂੰ ਦੇਖ ਰਹੇ ਆ, ਉਹਨਾਂ ਨੂੰ ਦੱਸਦੇ ਜਾਈਏ ਗੱਲਬਾਤ ਚਰਚਾ ਜਿਹੜੀ ਇਸ ਟਾਈਮ ਚੱਲ ਰਹੀ ਆ, ਜਿਹੜੀ ਇੱਕ ਸਿੱਖ ਇਤਿਹਾਸ ਦੇ ਨਾਲ ਹੀ ਜੁੜੀ ਹੋਈ, ਸਿੱਖ ਜਿਹੜੇ ਹੈਰੀਟੇਜ ਦੇ ਨਾਲ ਜੁੜੀ ਹੋਈ ਕਿਤਾਬ ਦਾ ਨਾਮ ਵੀ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰ। ਸੋ ਬੇਸਿਕਲੀ ਜਿਹੜੇ ਲਹਿੰਦੇ ਪੰਜਾਬ ਦੇ ਵਿੱਚ ਆਪਣਾ ਸਿੱਖ ਇਤਿਹਾਸ ਅਤੇ ਉਹ ਚੀਜ਼ਾਂ ਰਹਿ ਗਈਆਂ, ਉਸ ਦੇ ਉੱਤੇ ਕਾਫੀ ਇਹਨਾਂ ਨੇ ਅਧਿਐਨ ਕਰਕੇ ਇੱਕ ਕਿਤਾਬ ਲਿਖੀ ਹੈ ਡਾਕਟਰ ਦਲਵੀਰ ਪੰਨੂ ਹੋਣਾ ਨੇ। ਸੋ ਇਸ ਕਿਤਾਬ ਦਾ ਨਾਮ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਆ। ਸੋ ਜਿਹੜੇ ਕੋਈ ਪੜ੍ਹਨ ਦੇ ਇੱਛੁਕ ਹੈਗੇ ਨੇ, ਇੰਗਲਿਸ਼ ਦੇ ਵਿੱਚ ਇਹ ਕਿਤਾਬ ਹੈਗੀ ਆ। ਸੋ ਇਹ ਐਮਾਜ਼ੋਨ ਦੇ ਉੱਤੇ ਵੱਖ-ਵੱਖ ਮੁਲਕਾਂ ਦੇ ਵਿੱਚ ਜਿਹੜੀ ਅਵੇਲੇਬਲ ਹੈਗੀ ਆ, ਪਾਕਿਸਤਾਨ ਦੇ ਵਿੱਚ ਵੀ, ਪੰਜਾਬ ਦੇ ਵਿੱਚ ਵੀ, ਭਾਰਤ ਵਿੱਚ ਵੀ ਅਵੇਲੇਬਲ ਆ। ਸੋ ਜਿਹੜੇ ਵੀ ਪੜ੍ਹਨਾ ਚਾਹੁੰਦੇ ਨੇ, ਬੜੀ ਸੋਹਣੀਆਂ ਤਸਵੀਰਾਂ ਦੇ ਨਾਲ ਬਹੁਤ ਸੋਹਣੇ ਚੈਪਟਰਸ, 84 ਚੈਪਟਰਸ ਜਿਹੜੇ ਇਸ ਕਿਤਾਬ ਦੇ ਵਿੱਚ ਇਨਕਲੂਡਡ ਨੇ। ਸੋ ਕਾਫੀ ਜਾਣਕਾਰੀ ਆ। ਸੋ ਅਜੇ 2 ਹੋਰ ਇਹਦੇ ਵੋਲੀਅਮ ਜਿਹੜੇ ਆਉਣੇ ਬਾਕੀ ਹੈਗੇ। ਡਾਕਟਰ ਸਾਹਿਬ ਨੇ ਆਪਾਂ ਨੂੰ ਪਿਛਲੀ ਵਾਰੀ ਵੀ ਜਿਹੜਾ ਉਹ ਦੱਸਿਆ ਸੀਗਾ। ਵੀਰ ਜੀ ਮੈਨੂੰ ਨਾਮ ਯਾਦ ਆ ਗਿਆ ਉਹਨਾਂ ਦਾ, ਜਿਹੜੇ ਸਿਆਰੁਲ ਮੁਤਖੀਰੀਨ ਦੇ ਆਥਰ ਹੈਗੇ, ਉਹਨਾਂ ਦਾ ਨਾਮ ਹੈਗਾ ਜੀ ਮੌਲਵੀ ਗੁਲਾਮ ਹੁਸੈਨ ਖਾਨ। ਇਹਨਾਂ ਦੀ ਕਿਤਾਬ ਜਿਹੜੀ ਹੈਗੀ ਆ, ਉਹਦਾ ਪੂਰਾ ਨਾਮ ਹੈਗਾ ਏ ਹਿਸਟਰੀ ਆਫ ਮੁਹੰਮਦਨ ਪਾਵਰ ਇਨ ਇੰਡੀਆ ਡਿਊਰਿੰਗ ਦ ਲਾਸਟ ਸੈਂਚੁਰੀ। ਇਹਨੂੰ ਜੌਨ ਬ੍ਰਿਗਜ਼ ਨੇ ਜਿਹੜਾ ਸੀਗਾ ਐਡਿਟ ਕੀਤਾ ਸੀ, ਤੇ 1832 ਦੇ ਵਿੱਚ ਜਿਹੜੀ ਇਹ ਕਿਤਾਬ ਇਹ ਪਹਿਲੀ ਵਾਰੀ ਛਪੀ ਗਈ ਹੈ ਜੀ। ਸੋ ਇਸ ਤੋਂ ਪਹਿਲਾਂ ਕਿਤੇ ਕੋਈ ਹੋਰ ਹਵਾਲਾ ਜਿਹੜਾ ਆ ਗੁਰੂ ਸਾਹਿਬ ਜੀ ਦੇ ਗਵਾਂਢੀ ਦਾ ਨਹੀਂ ਆਉਂਦਾ? ਨਹੀਂ, ਮੈਨੂੰ ਨਹੀਂ ਮਿਲਿਆ। 1832 ਦੀ ਇਸ ਕਿਤਾਬ ਤੋਂ ਪਹਿਲਾਂ ਮੈਨੂੰ ਇਹਦਾ ਕੋਈ ਜਿਹੜਾ ਹੈਗਾ ਪਰਸਨਲੀ, ਮਤਲਬ ਮੈਂ ਜਿੰਨਾ ਲੱਭਿਆ ਮੈਨੂੰ ਉਹਦੇ ਵਿੱਚ ਕੋਈ ਹੱਲਾ ਨਹੀਂ ਲੱਭਿਆ। ਜੀ ਬਿਲਕੁਲ। ਸੋ ਅਗਲੀ ਡਾਕਟਰ ਪੰਨੂ ਆਪਾਂ ਜਿਹੜੀ ਗੱਲ ਕਰਦੇ ਹਾਂ ਵੀ ਗੁਰੂ ਸਾਹਿਬ ਜੀ ਦੇ ਵਿਆਹ ਨੂੰ ਲੈ ਕੇ ਆ, ਕਦੋਂ ਹੋਇਆ, ਕਿੱਥੇ ਹੋਇਆ, ਤੁਸੀਂ ਇਸ ਆਪਣੀ ਕਿਤਾਬ ਦੇ ਵਿੱਚ ਇਸ ਦਾ ਜ਼ਿਕਰ ਕਿਸ ਤਰੀਕੇ ਦੇ ਨਾਲ ਕੀਤਾ ਆ? ਜੀ ਸਾਰੀ ਆਪਾਂ ਹਿਸਟਰੀ ਦੇ ਵਿੱਚ ਇਹੀ ਆਉਂਦਾ ਕਿ ਮਤਲਬ ਜਿੱਥੇ ਜਿੱਥੇ ਕੋਈ ਫਰਕ ਆਏ ਆ ਆਪਾਂ ਨੂੰ ਸਿੱਖ ਇਤਿਹਾਸ ਦੇ ਵਿੱਚ, ਆਪਾਂ ਉਹ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਵੀ ਪਹਿਲਾਂ ਗੱਲ ਸ਼ੁਰੂ ਕਿੱਥੋਂ ਹੋਈ ਹੈ। ਜੀ ਤਾਂ ਕਿ ਜਦੋਂ ਆਪਾਂ ਫੇਸਬੁੱਕ ਤੇ ਜਾਂ WhatsApp ਤੇ ਕਿਸੇ ਤੀਜੇ ਬੰਦੇ ਨਾਲ ਬਹਿਸ ਕਰੀਏ, ਆਪਾਂ ਕੋਲ ਪੂਰੇ ਉਹ ਜਿਹੜੇ ਤੱਥ ਹੋਣ। ਮਤਲਬ ਦੈਟਸ ਵਾਟ ਆਈ ਹੈਵ ਟਰਾਈਡ ਟੂ ਡੂ ਟੂ ਹੈਲਪ ਦਾ ਕੈਲੋਪੀ ਜਨਰੇਸ਼ਨ ਜਿਹੜੀ ਇੱਥੇ ਅਮਰੀਕਾ, ਕੈਨੇਡਾ ਜਿਹੜੇ ਬੱਚੇ ਬਾਹਰ ਦੇ ਦੇਸ਼ਾਂ 'ਚ ਪੜ੍ਹ ਰਹੇ ਆ, ਉਹਨਾਂ ਦੇ ਲਈ ਇਹ ਕਿਤਾਬ ਜ਼ਿਆਦਾ ਇੱਦਾਂ ਲਾਹੇਮੰਦ ਹੈ ਕਿਉਂਕਿ ਉਹਨਾਂ ਨੂੰ ਮੈਂ ਪੂਰਾ ਪੇਜ ਨੰਬਰ ਤੱਕ ਕੇ ਦਿੱਤੇ ਆ, ਜਦੋਂ ਤੱਕ ਉਹਨੂੰ ਉਹ ਚੀਜ਼ਾਂ ਨਹੀਂ ਪਤਾ ਲੱਗਦੀਆਂ ਜੀ, ਦੇ ਵਿਲ ਹੈਵ ਹਾਰਡ ਟਾਈਮ ਟੂ ਆਰਗੂ ਵਿਦ ਅਦਰ ਪੀਪਲ। ਸੋ ਹੁਣ ਆਪਾਂ ਨੂੰ 1487 ਵਿੱਚ 1469 ਵਿੱਚ ਗੁਰੂ ਸਾਹਿਬ ਦਾ ਬਰਥ ਹੈਗਾ, ਐਂਡ 1487 ਦੇ ਵਿੱਚ ਗੁਰੂ ਸਾਹਿਬ ਦੀ ਜਿਹੜੀ ਹੈਗੀ ਹੈ ਮੈਰਿਜ ਹੋਈ ਹੈ ਬੀਬੀ ਸੁਲੱਖਣੀ ਜੀ ਦੇ ਨਾਲ, ਜਿਨ੍ਹਾਂ ਨਾਲ ਉਹਨਾਂ ਦੇ 2 ਬੇਟੇ ਹੋਏ ਨੇ, ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲక్ష్ਮੀ ਚੰਦ। ਬਾਬਾ ਸ਼੍ਰੀ ਚੰਦ ਜੀ ਦਾ ਬਰਥ ਹੋਇਆ 1494 ਦੇ ਵਿੱਚ, ਤੇ ਬਾਬਾ ਲక్ష్ਮੀ ਚੰਦ ਦਾ ਜਨਮ ਹੋਇਆ ਜੀ 1497 'ਚ। ਹੁਣ ਜਿਹੜੀ ਸ਼ਾਦੀ ਹੈਗੀ ਆ ਉਹਦੇ ਬਾਰੇ ਵੀ ਅਲੱਗ-ਅਲੱਗ ਹੈ ਵੀ ਵਿਆਹ ਹੋਇਆ ਕਿੱਥੇ। ਜਿਹੜੀ ਬਾਲਾ ਜਨਮ ਸਾਖੀ ਹੈ, ਬਾਲਾ ਜਨਮ ਸਾਖੀ ਨੂੰ ਭਾਵੇਂ ਕਈ ਲੋਕ ਹੁਣ ਕਿੰਨਾ ਨਕਾਰਦੇ ਆ ਕਿ ਬਾਲਾ ਹੈ ਹੀ ਨਹੀਂ ਸੀ, ਮਤਲਬ, ਪਰ ਤਾਂ ਵੀ ਜਿੰਨੀਆਂ ਆਪਾਂ ਜ਼ਿਆਦਾਤਰ ਗੱਲਾਂ ਮੰਨਦੇ ਹਾਂ ਉਹ ਫਿਰ ਵੀ ਆਪਾਂ ਬਾਲਾ ਜਨਮ ਸਾਖੀ ਵਾਲੀਆਂ ਹੀ ਮੰਨਦੇ ਹਾਂ। ਬਾਲਾ ਜਨਮ ਸਾਖੀ ਦੇ ਮੁਤਾਬਕ ਜਦੋਂ ਗੁਰੂ ਸਾਹਿਬ ਆਪਣੀ ਸਿਸਟਰ ਭੈਣ ਬੇਬੇ ਨਾਨਕੀ ਕੋਲ ਸੁਲਤਾਨਪੁਰ ਲੋਧੀ ਚਲੇ ਗਏ ਸੀਗੇ, ਉੱਥੇ ਜਾ ਕੇ ਫਿਰ ਉਹਨਾਂ ਦਾ ਸ਼ਾਦੀ ਹੋਈ ਸੁਲਤਾਨਪੁਰ ਲੋਧੀ ਤੋਂ ਬਟਾਲਾ ਜਿਹੜੀ ਸੀ ਜੰਜ ਗਈ। ਜਦ ਕਿ ਜਿਹੜੀ ਮਹਿਮਾ ਪ੍ਰਕਾਸ਼ ਵਾਰਤਕ ਹੈਗੀ ਆ, ਜਿਹੜੀ ਕਿ ਆਪਣੇ ਆਪ 'ਚ ਇੱਕ ਬਹੁਤ ਇੰਪੋਰਟੈਂਟ ਹਿਸਟੋਰੀਕਲ ਸੋਰਸ ਹੈਗਾ, ਉਹ ਹੈਗੀ 1741 ਦੀ। ਉਹਦੇ ਵਿੱਚ ਉਹ ਲਿਖਦੇ ਆ ਕਿ ਗੁਰੂ ਸਾਹਿਬ ਦਾ ਵਿਆਹ ਉਦੋਂ ਹੋ ਗਿਆ ਸੀ ਜਦੋਂ ਹਾਲੇ ਉਹ ਤਲਵੰਡੀ 'ਚ ਹੀ ਸੀਗੇ, ਅਤੇ ਉਹਦੇ ਵਿੱਚ ਇੱਕ ਬਹੁਤ ਖਾਸ ਅੱਖਰ ਲਿਖਿਆ ਉਹਨਾਂ ਨੇ ਵੀ ਉਹ ਸੁਲਤਾਨਪੁਰ ਲੋਧੀ ਆਪਣੀ ਸਿਸਟਰ ਕੋਲ ਨੌਕਰੀ ਕਰਨ ਗਏ ਸੀ, ਆਪਣਾ ਕਬੀਲਾ ਪਿੱਛੇ ਛੱਡ ਕੇ। ਕਬੀਲਾ ਵਰਡ ਉਹਨਾਂ ਨੇ ਯੂਜ਼ ਕੀਤਾ ਉਹਨਾਂ ਦੇ ਵਾਈਫ ਦੇ ਲਈ,
ਤੇ ਪਰ ਉਹ ਵਿਆਹ ਦੇ ਲਈ ਉਹ ਜਿਹੜੀ ਕਰੋਨੋਲੋਜੀ ਹੈਗੀ ਆ, ਮਹਿਮਾ ਪ੍ਰਕਾਸ਼ ਵਾਰਤਕ, ਵਿਆਹ ਪਹਿਲਾਂ ਤਲਵੰਡੀ 'ਚ ਦਿਖਾ ਕੇ, ਤਲਵੰਡੀ 'ਚ ਉਹਦਾ ਐਕਸਪਲੇਨ ਕਰਕੇ, ਮੁੜ ਕੇ ਜਦੋਂ ਜੌਬ ਦੇ ਲਈ ਉਹਨਾਂ ਨੂੰ ਜਾਣਾ ਪੈਂਦਾ ਸੁਲਤਾਨਪੁਰ ਲੋਧੀ, ਉਦੋਂ ਉੱਥੇ ਭੇਜਦੇ ਆ। ਦੈਟ ਇਜ਼ ਦ ਡਿਫਰੈਂਸ ਬਿਟਵੀਨ ਡਿਫਰੈਂਟ ਟ੍ਰੈਡੀਸ਼ਨਸ। ਬਾਲਾ ਜਨਮ ਸਾਖੀ ਸੇਜ਼ ਕਿ ਸੁਲਤਾਨਪੁਰ ਲੋਧੀ ਤੋਂ ਜੰਗ ਚੜੀ ਸੀ, ਐਂਡ ਮਹਿਮਾ ਪ੍ਰਕਾਸ਼ ਵਾਰਤਕ ਜਿਹੜੀ ਹੈਗੇ ਇਟ ਸੇਜ਼ ਕਿ ਤਲਵੰਡੀ ਤੋਂ ਚੜੀ ਸੀ। ਜੀ ਜੀ। ਮੈਂ ਇਸ ਤੋਂ ਪਹਿਲਾਂ ਥੋੜ੍ਹੀ ਜਿਹੀ ਪਿਛਲੀ ਜਿਹੜੀ ਗੱਲ ਦੇ ਵਿੱਚ ਜਿਹੜਾ ਆਉਂਦਾ ਵੀ ਜਿੱਦਾਂ ਤੁਸੀਂ ਕਿਹਾ ਵੀ ਤੁਹਾਡਾ ਕਾਫੀ ਵਾਹ ਰਿਹਾ ਆ, ਤੁਸੀਂ ਕਾਫੀ ਵਾਰੀ ਉੱਥੇ ਗਏ ਵੀ ਆ, ਤੁਹਾਡੇ ਦੋਸਤ ਮਿੱਤਰ ਵੀ ਆ, ਤੇ ਇਹ ਜਿਹੜੀਆਂ ਚੀਜ਼ਾਂ ਇਤਿਹਾਸ ਦੇ ਵਿੱਚ ਕਈ ਵਾਰੀ ਗਵਾਚ ਜਾਂਦੀਆਂ ਕਿ ਫੋਕਲੋਰ ਦੇ ਵਿੱਚ ਜਾਂ ਗੱਲਾਂ ਬਾਤਾਂ ਦੇ ਵਿੱਚ ਜਿੱਦਾਂ ਲੈਜੈਂਡਸ ਇੱਥੇ ਆਖ ਦਿੱਤਾ ਜਾਂਦਾ ਆ, ਕਿ ਉੱਦਾਂ ਦੀਆਂ ਚਰਚਾਵਾਂ ਗੁਰੂ ਸਾਹਿਬ ਜੀ ਦੇ ਗਵਾਂਢੀ ਨੂੰ ਲੈ ਕੇ ਜਾਂ ਉਹਨਾਂ ਦੇ ਉੱਥੇ ਰਹਿਣ ਸਹਿਣ ਨੂੰ ਲੈ ਕੇ ਇੱਦਾਂ ਦੀਆਂ ਚਰਚਾਵਾਂ ਤੁਹਾਨੂੰ ਉੱਥੇ ਸੁਣਨ ਨੂੰ ਮਿਲਦੀਆਂ ਸੀ ਉਹਨਾਂ ਇਲਾਕਿਆਂ ਦੇ ਵਿੱਚ? ਹਾਂਜੀ ਬਿਲਕੁਲ ਮਿਲਦੀਆਂ, ਪਰ ਬਹੁਤ ਜ਼ਿਆਦਾ ਡਿਫਾਈਨਡ ਨਹੀਂ ਹੈਗੀਆਂ। ਜ਼ਿਆਦਾਤਰ ਬਸ ਲੋਕੀ ਇੰਨੇ ਹੈ ਕਿ ਬਾਬਾ ਨਾਨਕ ਪੀਰ ਕਰਕੇ, ਮਤਲਬ ਦੈਟਸ ਵਾਟ ਦੇ ਸੇ। ਕੁਝ ਸਾਖੀਆਂ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਆਪਾਂ ਸਾਖੀ ਨਹੀਂ ਆਪਣੇ ਸੁਣਨ 'ਚ ਨਹੀਂ ਆਉਂਦੀਆਂ, ਉਹ ਲੋਕਲ ਏਰੀਏ ਦੇ ਨਾਲ ਹੁੰਦੀਆਂ ਜੁੜੀਆਂ। ਜਿਵੇਂ ਕਿ ਕੋਈ ਜਗ੍ਹਾ ਐਸਟੈਬਲਿਸ਼ ਹੋ ਗਈ ਜੀ ਜੀ, ਉੱਥੇ ਹੌਲੀ ਉਹ ਜਗ੍ਹਾ ਡੇਰਾ ਐਸਟੈਬਲਿਸ਼ ਹੋ ਗਿਆ, ਮੁੜ ਕੇ 47 ਤੋਂ ਬਾਅਦ ਉਹ ਪੀਰ ਦਾ ਡੇਰਾ ਬਣ ਗਿਆ। ਉਹਨਾਂ ਦੀ ਫਿਰ ਥੋੜ੍ਹੀ ਜਿਹੀ ਆਪਣੀ ਲੋਕਲ ਸਾਖੀ ਜਿਹੜੀ ਹੈਗੀ ਉਹ ਚੱਲਣ 'ਚ ਆ ਜਾਂਦੀ ਹੈ। ਜਿੱਦਾਂ ਤੁਸੀਂ ਕਿਹਾ ਵੀ ਆਮ ਗੱਲਾਂ ਬਾਤਾਂ 'ਚ ਫਿਰ ਉਹਨਾਂ ਨੇ ਉਹ ਸਾਖੀ ਉਸ ਜਗ੍ਹਾ ਦੇ ਨਾਲ ਜੋੜ ਲੈਣੀ ਹੈ। ਪਰ ਕੋਈ ਇੱਦਾਂ ਦੀ ਉਹਨਾਂ ਦੀ ਲਿਟਰੇਚਰ 'ਚ ਰਾਈਟਿੰਗ 'ਚ ਉਹ ਜਿਹੜੀਆਂ ਚੀਜ਼ਾਂ ਨਹੀਂ ਪਹੁੰਚ ਸਕੀਆਂ। ਸੋ ਇੰਨੀਆਂ ਜ਼ਿਆਦਾ ਨਹੀਂ ਹੈਗਾ ਜਿਹੜਾ ਆਪਾਂ ਕਹਿ ਲਈਏ ਵੀ ਗੁਰੂ ਨਾਨਕ ਸਾਹਿਬ ਦੇ ਨਾਲ ਜੁੜਦੀਆਂ ਸਾਖੀਆਂ ਜੇ ਉਹਨਾਂ ਨੇ ਕਹਿ ਲਓ ਵੀ ਆਪਣੇ ਰੈਗੂਲਰ ਫੋਕਲੋਰ 'ਚ ਉੱਥੇ ਇੰਨਾ ਨਹੀਂ ਸੁਣਨ ਨੂੰ ਮਿਲਦਾ। ਇੱਕ ਆਮ ਜਿਹੜੀ ਗੱਲ ਹੈਗੀ ਆ ਵੀ ਬਾਬਾ ਪੀਰ, ਗੁਰੂ ਨਾਨਕ ਬਾਬਾ ਪੀਰ ਜਿਹੜਾ ਉਸ ਦੇ ਨਾਲ ਜੁੜੀ ਹੋਈ। ਜਨਰਲੀ ਜ਼ਿਆਦਾਤਰ ਲੋਕਾਂ ਨੂੰ ਬਸ ਇੰਨਾ ਹੀ ਪਤਾ ਹੈ, ਉਹਨਾਂ ਨੂੰ ਇਸ ਤੋਂ ਜ਼ਿਆਦਾ ਮੋਸਟ ਆਫ ਦ ਪੀਪਲ ਆਰ ਨਾਟ ਅਵੇਅਰ ਆਫ ਗੁਰੂ ਨਾਨਕਸ ਲਾਈਫ ਐਂਡ ਟਰੈਵਲਸ। ਜੀ ਜੀ ਬਿਲਕੁਲ। ਐਜ਼ ਏ ਲੇਖਕ ਹੁਣ ਤੁਸੀਂ ਇਹ ਦੋ ਗੱਲਾਂ ਕੀਤੀਆਂ, ਹੁਣ ਵਿਆਹ ਦੀ ਗੱਲ ਵੀ ਕੀਤੀ, ਜਨਮ ਦੀ ਗੱਲ ਵੀ ਕੀਤੀ। ਤੁਹਾਨੂੰ ਦੋ ਪਾਸਿਓਂ ਜਦੋਂ ਸੁਣਨ ਨੂੰ, ਦੇਖਣ ਨੂੰ, ਪੜ੍ਹਨ ਨੂੰ ਜਦੋਂ ਮਿਲਦਾ ਆ, ਐਜ਼ ਏ ਲੇਖਕ ਤੁਹਾਡੇ ਮਨ ਦੇ ਉੱਤੇ ਕੀ ਬੀਤਦੀ ਆ ਵੀ ਕਿਹੜੀ ਚੀਜ਼ ਮੰਨਣੀ ਚਾਹੀਦੀ ਆ, ਕਿਹੜੀ ਚੀਜ਼ ਨਹੀਂ ਮੰਨਣੀ ਚਾਹੀਦੀ? ਬਿਲਕੁਲ ਤੁਸੀਂ ਲਿਖ ਤਾਂ ਦਿੱਤਾ ਵੀ ਦੋਨੋਂ ਪਾਸੇ ਦਾ ਹਵਾਲਾ ਦੇ ਦਿੱਤਾ। ਜਦੋਂ ਤੁਸੀਂ ਲਿਖਣ ਲੱਗੇ ਸੀ, ਜਦੋਂ ਇਹ ਸਾਰੀਆਂ ਚੀਜ਼ਾਂ ਦਾ ਪਤਾ ਲੱਗਦਾ ਸੀਗਾ, ਤੁਸੀਂ ਕੀ ਸੋਚਦੇ ਸੀ ਵੀ ਮੈਂ ਇਹਨੂੰ ਕਿੱਦਾਂ ਪੇਸ਼ ਕਰਾਂ? ਹਾਂਜੀ, ਇਹ ਮੇਰੇ ਲਈ ਬਹੁਤ ਵੱਡਾ ਕੁਐਸਚਨ ਰਿਹਾ ਐਕਚੁਅਲੀ ਸਾਰੇ ਕੰਮ ਦੇ ਦੌਰਾਨ ਹੀ। ਇਕੱਲਾ ਇਹ ਲਿਖਣ ਦੇ ਲਈ ਨਹੀਂ, ਵੈਸੇ ਵੀ ਜਿਹੜੀ ਆਪਣੀ ਜਿੱਦਾਂ ਪਰਵਰਿਸ਼ ਹੈ ਜੀ, ਉਹਦੇ ਮੁਤਾਬਿਕ ਵੀ ਆਪਾਂ ਜਦੋਂ ਵੀ ਕੋਈ ਸਿੱਖ ਇਤਿਹਾਸ ਵਿੱਚ ਕੋਈ ਗੱਲ ਆਪਾਂ ਨੂੰ ਲੱਗਦੀ, ਆਪਾਂ ਉਹਨੂੰ ਮੰਨਣ ਨੂੰ ਤਿਆਰ ਨਹੀਂ। ਆਪਾਂ ਸਾਰਿਆਂ ਦੇ ਅੰਦਰ ਬਿਲਟ ਇਨ ਡਿਫਾਲਟ ਸਿਸਟਮ ਹੀ ਆਪਣਾ ਇਦਾਂ ਦਾ ਹੁੰਦਾ। ਉਹਨੂੰ ਥੋੜ੍ਹਾ ਐਡਜਸਟ ਕਰਨ ਦੇ ਲਈ ਹੀ ਮੈਨੂੰ ਕਾਫੀ ਜ਼ਿਆਦਾ ਈਵਨ ਕਹਿ ਲਓ ਵੀ ਜਿਹੜਾ ਮੈਂ ਇੰਡੀਆ 'ਚ ਵੀ, ਸੈਂਟਰਲ ਇੰਡੀਆ 'ਚ ਬਾਰ-ਬਾਰ ਜਾ ਕੇ ਘੁੰਮ ਕੇ ਆਇਆ, ਔਰੰਗਜ਼ੇਬ ਦੀ ਜਗ੍ਹਾ 'ਤੇ ਵੀ ਸਪੈਂਡ ਕਰਕੇ ਆਇਆ ਟਾਈਮ, ਜਹਾਂਗੀਰ ਦੇ ਵੀ ਜਾ ਕੇ ਆਇਆ, ਅਜੰਤਾ ਅਲੋਰਾ ਵੀ ਜਾ ਕੇ ਆਇਆ, ਈਵਨ ਜਿਹੜੇ ਜੈਨ ਮੰਦਰ ਸੀਗੇ ਖੁਜਰਾਹੋ ਦੇ ਉੱਥੇ ਜਾ ਕੇ ਕਾਫੀ ਟਾਈਮ ਸਪੈਂਡ ਕਰਕੇ ਆਇਆ। ਉਹਦਾ ਮਕਸਦ ਇਹੀ ਹੁੰਦਾ ਕਿ ਆਪਣੇ ਆਪ ਨੂੰ ਜਿੰਨਾ ਕਿ ਮੈਂ ਥੋੜ੍ਹਾ ਨਿਊਟਰਲ ਕਰ ਸਕਾਂ। ਫਿਰ ਵੀ ਆਪਾਂ ਆਪਣੀ ਜਿਹੜੀ ਫਾਊਂਡੇਸ਼ਨ ਹੈ ਉਹ ਆਪਣੀ ਬਣੀ ਹੋਈ ਹੈ ਬਚਪਨ ਦੀ ਜੀ। ਪਰ ਤਾਂ ਵੀ ਐਜ਼ ਏ ਲੇਖਕ ਇੱਦਾਂ ਦੀ ਕਿਤਾਬ ਲਿਖਣ ਲਈ ਜਦੋਂ ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਬਾਰਡਰ 'ਤੇ ਬੈਠ ਕੇ ਲਿਖਾਂ, ਨਾ ਮੈਂ ਇੰਡੀਆ ਦੀ ਸਾਈਡ ਲਵਾਂ, ਨਾ ਪਾਕਿਸਤਾਨ ਦੀ, ਨਾ ਸਿੱਖ ਦੀ, ਨਾ ਮੁਸਲਮਾਨ ਦੀ, ਉਹ ਵਿਚਕਾਰ ਜਿਹਾ ਬੈਠ ਕੇ ਚੱਲਣ ਦੇ ਲਈ ਤੁਹਾਨੂੰ ਆਪਣੇ ਆਪ ਨੂੰ ਪਹਿਲਾਂ ਕਾਫੀ ਉਹ ਬਰਾਬਰ ਜਿਹਾ ਕਰਨਾ ਪੈਂਦਾ। ਔਰ ਇਹ ਵੀ ਨਹੀਂ ਤੁਸੀਂ ਚਾਹੁੰਦੇ ਕਿ ਬਰਾਬਰ ਕਰਦੇ ਕਰਦੇ ਕਿਤੇ ਇਹ ਨਾ ਹੋਵੇ ਤੁਸੀਂ ਆਪਣੇ ਜਿਹੜੇ ਸਿੰਘ ਸ਼ਹੀਦਾਂ ਦੀ ਜਿਹੜੀ ਸ਼ਹਾਦਤਾਂ ਹੈਗੀਆਂ ਉਹਨਾਂ ਨੂੰ ਤੁਸੀਂ ਨਜ਼ਰਅੰਦਾਜ਼ ਕਰ ਦਿਓ ਕਿਸੇ ਹੋਰ ਨੂੰ ਖੁਸ਼ ਕਰਨ ਦੇ ਲਈ। ਸੋ ਇਹ ਦੋ ਹੀ ਪੱਲੂ ਜਿਹੜੇ ਹੈਗੇ ਆ ਬਰਾਬਰ ਜਿਹਾ ਰੱਖਣ ਦੇ ਲਈ ਤੁਸੀਂ ਕਈ ਵਾਰੀ ਤੁਹਾਡੀ ਜਿਹੜੀ ਆਪਣੀ ਸੋਚ ਹੈ ਤੁਹਾਨੂੰ ਤੰਗ ਕਰਦੀ ਹੈ ਵੀ ਕੀ ਇਹ ਗੱਲ ਤੋਂ ਲਈ ਜਿਹੜੀ ਲਿਖ ਰਿਹਾ ਇਹ ਠੀਕ ਲਿਖ ਰਿਹਾ, ਕਿਉਂਕਿ ਮੈਨੂੰ ਇਹ ਪਤਾ ਹੈ ਵੀ ਦਿਸ ਇਜ਼ ਗੋਇੰਗ ਟੂ ਬੀ ਦਾ ਫਸਟ ਬੁੱਕ ਜਿਹੜੀ ਪਾਕਿਸਤਾਨ ਦੇ ਵਿੱਚ ਇੰਨੀ ਡਿਟੇਲ ਦੇ ਵਿੱਚ ਹਿਸਟਰੀ ਦੇ ਕੇ ਆਪਾਂ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਨਾਲ ਜੋੜ ਕੇ ਉਹਨਾਂ ਨੂੰ ਦੇ ਰਹੇ ਹਾਂ। ਸੋ ਪਹਿਲੀ ਵਾਰੀ ਉੱਥੇ ਦੇ ਜਿਹੜੇ ਲੋਕ ਹੈਗੇ ਆ, ਜਿਹੜੇ ਰਿਸਰਚਰਸ ਹੈਗੇ ਆ, ਇਹਨਾਂ 'ਚ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਹੈਗੀਆਂ, ਮੇਰੇ ਖਿਆਲ 80-90% ਗੱਲਾਂ ਹੈਗੀਆਂ ਜਿਹੜੀਆਂ ਉੱਥੇ ਦੇ ਆਮ ਲੋਕਾਂ ਦੇ ਲਈ ਜਿਹੜੀਆਂ ਉਹ ਨਵੀਆਂ ਹੋਣਗੀਆਂ, ਉਹਨਾਂ ਦੇ ਸ਼ਹਿਰ ਦੇ ਨਾਲ, ਉਹਨਾਂ ਦੇ ਪਿੰਡ ਦੇ ਨਾਲ ਜੁੜ ਰਹੀਆਂ। ਤਾਂ ਉਹਨਾਂ ਨੂੰ ਆਪਾਂ ਕਿੱਦਾਂ ਪ੍ਰੈਜ਼ੈਂਟ ਕਰਨਾ ਆ? ਜੇ ਆਪਾਂ ਹੁਣ ਹਰੇਕ ਗੱਲ ਦੇ ਵਿੱਚ ਹੀ ਇੱਦਾਂ ਮਤਲਬ ਆਪਣੀ ਜੋ ਸਾਖੀਆਂ ਵਿੱਚ ਆਪਾਂ ਪੜ੍ਹਦੇ ਹਾਂ ਉਹ ਵੀ ਨਹੀਂ ਲੱਗਦਾ, ਫਿਰ ਉਹ ਪੜ੍ਹਦੇ ਨਹੀਂ ਹੈ ਇਸ ਕਿਤਾਬ ਨੂੰ। ਪਰ ਆਪਾਂ ਇਹ ਵੀ ਨਹੀਂ ਚਾਹੁੰਦੇ ਵੀ ਆਪਾਂ ਉਹਨਾਂ ਨੂੰ ਪੜ੍ਹਾਉਣ ਦੇ ਲਈ ਕਿਤਾਬ ਨੂੰ ਆਪਣੇ ਜਿਹੜੇ ਇਤਿਹਾਸਿਕ ਤੱਥ ਆ ਉਹਨਾਂ ਨੂੰ ਕੁਛ ਮਿਟਾ ਦਈਏ। ਇਸ ਕਰਕੇ ਉਹ ਤਾਂ ਸੀਗਾ ਸਿੱਖੀਜ਼ਮ ਵਰਸਿਸ ਅਦਰ ਟ੍ਰੈਡੀਸ਼ਨਸ। ਹੁਣ ਸਿੱਖੀਜ਼ਮ ਦੇ ਵਿੱਚ ਵੀ ਜਿੱਦਾਂ ਤੁਹਾਡਾ ਕੁਐਸਚਨ ਹੈਗਾ ਕਿ ਬਾਲਾ ਜਨਮ ਸਾਖੀ ਉਹ ਕਹਿੰਦੀ ਹੈ, ਮਹਿਮਾ ਪ੍ਰਕਾਸ਼ ਉਹ ਕਹਿੰਦੀ ਹੈ, ਪੁਰਾਤਨ ਉਹ ਕਹਿੰਦੀ ਹੈ, ਉਹਦੇ ਲਈ ਫਿਰ ਆ ਜਾਂਦਾ ਵੀ ਇਹਨਾਂ ਵਿੱਚੋਂ ਅਸਲੀ ਕਿਹੜਾ ਹੈ। ਤੁਹਾਨੂੰ ਕਰਦਿਆਂ ਐਕਚੁਅਲੀ ਇੱਕ ਪਿਕਚਰ ਜੀ ਤਾਂ ਬਣਨ ਲੱਗ ਪੈਂਦੀ ਹੈ ਜੀ, ਤੁਹਾਨੂੰ ਆਪਣੇ ਜ਼ਿਹਨ 'ਚ ਇੱਕ ਬਣਨ ਲੱਗ ਪੈਂਦੇ ਵੀ ਆਹ ਬੰਦੇ ਨੇ ਇੱਥੋਂ ਕੁਛ ਲੱਗਦਾ ਗਲਤ ਕੀਤੀ ਹੈ। ਪਰ ਆਪਣੀ ਮੈਂ ਇਸ ਪਰਟੀਕੂਲਰ ਬੁੱਕ ਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਮੈਂ ਦੋਹਾਂ ਸਾਈਡਾਂ ਦੇ ਵਕੀਲਾਂ ਦਾ ਕੰਮ ਕਰਾਂ। ਜਿਹੜਾ ਜੱਜ ਬਣਨ ਦਾ ਕੰਮ ਹੈ ਮੈਂ ਕਿਤਾਬ ਪੜ੍ਹਨ ਵਾਲੇ 'ਤੇ ਛੱਡ ਦੇਵਾਂ। ਸ਼ਾਇਦ ਕਦੀ ਪਰਮਾਤਮਾ ਨੇ ਮੌਕਾ ਦਿੱਤਾ ਇਹ ਸਾਰੇ ਕੰਮ ਤੋਂ ਬਾਅਦ ਮੈਂ ਆਪਣੇ ਵੱਲੋਂ ਇੱਕ ਕਿ ਮੇਰੇ ਕੀ ਪਰਸਨਲ ਵਿਚਾਰ ਹੈਗੇ ਆ, ਉਹ ਅਲੱਗ ਕਿਤਾਬ ਹੋਊਗੀ ਵਿਚ ਵਿਲ ਵੀ ਜਿਹੜੀ ਸ਼ਾਇਦ ਲੋਕੀ ਮੇਰੇ ਦੋਸਤ ਕਈ ਲਾਈਕ ਵੀ ਨਾ ਕਰਨ, ਉਹ ਉਸ ਕਿਤਾਬ 'ਚ ਫਿਰ ਮੁੱਦਾ ਬਣਦਾ ਕਿ ਇਹ ਫਲਾਣੇ ਨੇ ਇਹ ਗੱਲ ਕਹੀ ਹੈ। ਪਰ ਤਾਂ ਕਿ ਮੈਂ ਇਸ ਵੇਲੇ ਇਹੋ ਜਿਹੀ ਕੰਟਰੋਵਰਸੀ ਦਾ ਸ਼ਿਕਾਰ ਨਾ ਹੋ ਜਾਵਾਂ, ਤਾਂ ਕਿ ਜਿਹੜਾ ਮੇਰਾ ਅਸਲੀ ਕੰਮ ਹੈ
ਉਹ ਤਾਂ ਹੈਗਾ ਪਾਕਿਸਤਾਨ 'ਚ ਰਹਿਣ ਵਾਲੇ ਗੁਰਧਾਮਾਂ ਦੀ ਕੋਈ ਕਹਿ ਲਓ ਵੀ ਅਵੇਅਰਨੈਸ ਕਰਵਾਉਣੀ ਪਾਕਿਸਤਾਨ ਦੇ ਲੋਕਾਂ ਨੂੰ, ਸੰਭਾਲ ਹੋ ਹਾਂਜੀ। ਜਾਵੇ। ਮੇਰਾ ਉਹ ਤਾਂ ਕਿ ਮੇਨ ਜਿਹੜਾ ਮੁੱਦਾ ਹੈਗਾ, ਜਿਹੜਾ ਮੇਰਾ ਮੇਨ ਥੀਮ ਜਿੱਤੇ ਮੈਂ 12 ਸਾਲ ਚੱਲ ਰਿਹਾ, ਉਹ ਤੋਂ ਨਾ ਮੈਂ ਭਟਕ ਜਾਵਾਂ। ਇਸ ਕਰਕੇ ਮੈਂ ਕਿਤੇ ਵੀ ਕੋਈ ਨਿਸ਼ਕਰਸ਼ ਆਪਣੇ ਵੱਲੋਂ ਨਹੀਂ ਕੀਤਾ। ਮੈਂ 2 ਚੀਜ਼ਾਂ ਬਰਾਬਰ ਤਾਂ ਲਿਖ ਦਿੱਤੀਆਂ ਔਰ ਉਹਦੇ ਬਕਾਇਦਾ ਪੇਜ ਨੰਬਰ ਦੱਸ ਦਿੱਤੇ ਕਿੱਥੋਂ ਲਈਆਂ, ਪਰ ਮੈਂ ਕੋਸ਼ਿਸ਼ ਕੀਤੀ ਆਪਣੇ ਵੱਲੋਂ ਬਾਰ-ਬਾਰ, ਜੇ ਇੱਕ ਚੀਜ਼ ਜ਼ਿਆਦਾ ਭਾਰੀ ਲੱਗਦੀ ਸੀ ਤਾਂ ਦੂਜੇ ਦੇ ਵੀ ਮੈਂ ਜਿੱਦਾਂ ਵਕੀਲ ਲੱਭ ਕੇ ਲਿਆਉਂਦੇ ਨਾ, ਆਰਗੂਮੈਂਟ ਲੱਭ ਕੇ ਲਿਆਉਂਦੇ ਆ, ਮੈਂ ਬਕਾਇਦਾ ਇਦਾਂ ਲੱਭ ਕੇ ਲਿਆ ਕੇ ਨਾਲ ਉਸ ਚੈਪਟਰ ਦੇ ਵਿੱਚ ਐਡ ਕੀਤੀਆਂ। ਔਰ ਸ਼ਾਇਦ ਉਹਦੇ ਕਰਕੇ ਚੈਪਟਰ ਇੰਨੇ ਵਧੀਆ ਆਪਣੇ ਅਕੈਡਮਿਕ ਲੋਕਾਂ ਲਈ ਬਣ ਗਏ, ਕਿਉਂਕਿ ਦੋਹਾਂ ਧਿਰਾਂ ਦੇ ਲਈ ਰੀਡਰ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਕਿੱਧਰਲੇ ਪਾਸੇ ਨੂੰ ਜਾ ਰਿਹਾ, ਸਸਪੈਂਸ ਜਿਹਾ ਰਹਿੰਦਾ ਹੈ। ਐਂਡ ਇਟ ਵਿਲ ਸਟੇ ਲਾਈਕ ਦਿਸ ਅਨਲੈਸ ਕਿ ਉਹ ਮੇਰੀ ਕਿਤਾਬ ਦੇ ਪਿੱਛੇ ਜਿਹੜੇ ਐਂਡ ਨੋਟਸ ਆ ਇੰਨੇ ਜ਼ਿਆਦਾ ਲਿਖੇ ਹੋਏ, ਉਹਨਾਂ ਓਰੀਜਨਲ ਕਿਤਾਬਾਂ ਦੇ ਪੇਜਿਸ ਤੇ ਜਾ ਕੇ ਖੁਦ ਪੜ੍ਹਨ ਔਰ ਉਹਦਾ ਮਜ਼ਾ ਲੈਣ। ਜਿਹੜੀ ਹੁਣ ਆਪਾਂ ਕੋਈ ਵੀ ਗੱਲ ਕਹਿ ਕੇ ਹਟੇ ਆ, ਜੀ ਉਹਨੂੰ 2-3 ਹਫ਼ਤੇ ਪੜ੍ਹਨ, ਪਿਛਲੇ ਜਿਹੜੇ ਪੇਜਾਂ ਦੇ ਉੱਤੋਂ ਮੈਂ ਜਿਹੜੀਆਂ ਕਿਤਾਬਾਂ ਤੋਂ ਮੈਂ ਹੈਲਪ ਲਈ ਆ ਉਹਨਾਂ ਦੇ ਮੈਂ ਪੇਜ ਨੰਬਰ ਪਬਲਿਸ਼ਰ ਲਿਖਿਆ, ਉੱਥੇ ਜਾ ਕੇ ਖੁਦ ਰਿਸਰਚ ਕਰਨ। ਸਿੱਖ ਇਤਿਹਾਸ ਪੜ੍ਹਨ ਦਾ ਇੱਕ ਬਹੁਤ ਹੀ ਨਿਵੇਕਲਾ ਢੰਗ ਹੈ ਔਰ ਮੇਰੇ ਖਿਆਲ 'ਚ ਬਹੁਤ ਵਧੀਆ ਤਰੀਕਾ ਹੈ। ਜੀ ਬਿਲਕੁਲ। ਮਨ ਦੀ ਦੁਵਿਧਾ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਕਾਬੂ ਕਰਨਾ ਬੜਾ ਔਖਾ ਹੈ, ਕਿਉਂਕਿ ਜਿੱਦਾਂ ਤੁਸੀਂ ਕਿਹਾ ਵੀ ਬਾਈ ਡਿਫਾਲਟ ਬੰਦੇ ਦਾ ਇੱਕ ਵਿਚਾਰ ਜਿਹੜਾ ਬਣ ਜਾਂਦਾ ਵੀ ਨਹੀਂ ਇਹੀ ਠੀਕ ਆ, ਜੀ ਬਿਲਕੁਲ। ਉਹਦੇ ਉਲਟ ਵੀ ਲਿਖਣਾ ਜਿਹੜਾ ਕਈ ਵਾਰੀ ਔਖਾ ਹੋ ਜਾਂਦਾ ਹੈ, ਜਾਂ ਉਸ ਦੇ ਜਿੱਦਾਂ ਅਗੇਂਸਟ ਆਰਗੂਮੈਂਟ ਵੀ ਲੈ ਕੇ ਆਉਣਾ। ਮਨ ਕਈ ਵਾਰੀ ਮੰਨਦਾ ਨਹੀਂ, ਪਰ ਦਿਮਾਗ ਨੂੰ ਸਮਝਾਉਣਾ ਜਿਹੜਾ ਆ ਉਹ ਔਖਾ ਹੁੰਦਾ ਹੈ। ਪਰ ਤੁਸੀਂ ਇਸ ਦੇ ਵਿੱਚ ਕਾਬਲੇ ਤਾਰੀਫ ਜਿਹੜਾ ਇਸ ਦੇ ਵਿੱਚ ਕੰਮ ਕੀਤਾ ਆ। ਠੀਕ ਆ, ਪਹਿਲੋਂ ਇੱਕ ਵਾਰੀ ਨਿਊਟਰਲ ਗਰਾਊਂਡ ਤਿਆਰ ਜਿਹੜੀ ਬੰਦੇ ਹੋ ਜਾਵੇ ਤੇ ਫਿਰ ਬੰਦਾ ਆਪੋ ਆਪਣੇ ਪੱਖ ਦਾ ਜਿਹੜਾ ਆਰਗੂਮੈਂਟ ਆ ਤੇ ਉਸ ਦੇ ਨਾਲ ਸਪੋਰਟਿੰਗ ਆਰਗੂਮੈਂਟਸ ਜਿਹੜਾ ਬੰਦਾ ਉਹ ਲਿਆ ਸਕਦਾ ਹੈ। ਸੋ ਅੱਜ ਦਾ ਜਿਹੜਾ ਆਪਾਂ ਚੈਪਟਰ ਦੀ ਜਿਹੜੀ ਗੱਲਬਾਤ ਆ, ਸਮਾਂ ਆਪਣਾ ਇੱਥੇ ਹੀ ਜਿਹੜਾ ਅੱਜ ਦਾ ਸਮਾਪਤ ਆ, ਇਸ ਨੂੰ ਆਪਾਂ ਇੱਥੇ ਰੋਕਾਂਗੇ। ਅਜੇ ਹੋਰ ਬਹੁਤ ਲੰਬਾ ਇਸ ਦੇ ਵਿੱਚ ਆਪਣੀ ਜਿਹੜੀ ਇਹ ਲੜੀ ਇਹ ਚੱਲਣੀ ਆ। ਇਹ ਅਜੇ ਪਹਿਲੇ ਚੈਪਟਰ ਦੇ ਹੀ ਜਿਹੜੇ ਹੋਰ ਭਾਗ ਜਿਹੜੇ ਉਹ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਲੈ ਕੇ ਆਵਾਂਗੇ। ਸੋ ਇੱਦਾਂ ਹੀ ਹਫ਼ਤਾਵਾਰੀ ਜਿਹੜੇ ਸਰੋਤਿਓ ਤੇ ਦਰਸ਼ਕੋ ਤੁਸੀਂ ਜਿਹੜਾ ਸਾਡੇ ਨਾਲ ਜੁੜਦੇ ਰਹੋ। ਆਪਾਂ ਡਾਕਟਰ ਦਲਵੀਰ ਪੰਨੂ ਹੁਣਾਂ ਦੇ ਨਾਲ ਇਸ ਕਿਤਾਬ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਜਿਹੜੀ ਆ ਉਸ ਦੇ ਹੋਰ ਡੂੰਘਾਈ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗੇ। ਲੇਖਕ ਦੇ ਮਨ ਦੀਆਂ ਗੱਲਾਂ ਤੇ ਲੇਖਕ ਨੇ ਜੋ ਲਿਖਿਆ ਆ ਉਹ ਦੋਨੋਂ ਚੀਜ਼ਾਂ ਨੂੰ ਜਿਹੜਾ ਜਾਣਨ ਦੀ ਕੋਸ਼ਿਸ਼ ਕਰਾਂਗੇ। ਬਹੁਤ ਬਹੁਤ ਧੰਨਵਾਦ ਡਾਕਟਰ ਪੰਨੂ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਜਿਹੜਾ ਸਮਾਪਤ ਹੈ ਤੇ ਅਗਲੇ ਹਫ਼ਤੇ ਫਿਰ ਮਿਲਾਂਗੇ ਤੁਹਾਨੂੰ ਇਸੇ ਹੀ ਪ੍ਰੋਗਰਾਮ ਦੇ ਵਿੱਚ ਹੋਰ ਜਿਹੜੀਆਂ ਗੱਲਾਂ ਬਾਤਾਂ ਲੈ ਕੇ, ਇਸੇ ਚੈਪਟਰ ਨੂੰ, ਇਸੇ ਅਧਿਆਇ ਨੂੰ ਜਿਹੜਾ ਉਹ ਆਪਾਂ ਅੱਗੇ ਤੋਰਾਂਗੇ। ਤੇ ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜੀ। ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।